ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਿਨ ਮੰਗਲਵਾਰ 19 ਸਤੰਬਰ 2023 3 ਅੱਸੂ ਨਾਨਕਸ਼ਾਹੀ ਸੰਮਤ 555 ਕਿ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜੀਕੇ ਤਨੋਟਾ ਯੂਬਾ ਸਿਟੀ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲੂਗਲ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਨੇਲਾ ਦੀ ਨਿੰਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ MK ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਬੜੀ ਮੰਦਭਾਗੀ ਖਬਰ ਸੁਣਨ ਨੂੰ ਮਿਲ ਰਹੀ ਹੈ। ਮੁਕਤਸਰ ਦੇ ਨੇੜੇ, ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਬੱਸ ਨਹਿਰ ਦੇ ਵਿੱਚ ਜਾ ਡਿੱਗੀ ਹੈ ਜੀ। ਵੱਡੇ ਜਾਨੀ ਨੁਕਸਾਨ ਦਾ ਖਦਸ਼ਾ ਜੀ। ਇਹ ਦੇਖੋ, ਹੁਣ ਤੱਕ ਸਰਕਾਰੀ ਰਿਪੋਰਟਾਂ ਦੇ ਮੁਤਾਬਕ 8 ਮੌਤਾਂ ਦੀ ਪੁਸ਼ਟੀ ਆ, 11 ਜ਼ਖਮੀ ਨੇ ਜੀ। ਤੇ ਇਹ ਜ਼ਿਆਦਾਤਰ ਜਿਹੜੇ ਆ ਉਹ ਇਧਰ ਮਾਲਵੇ ਦੇ ਹੀ ਰਹਿਣ ਵਾਲੇ ਮ੍ਰਿਤਕ, ਤੇ ਜ਼ਖਮੀ ਵੀ ਜ਼ਿਆਦਾਤਰ ਇੱਧਰ ਦੇ ਹੀ ਆ ਜੀ। ਬੱਸ ਨਿਊਦੀਪ ਕੰਪਨੀ ਦੀ ਸੀ, ਜਿਹੜੀ ਅਕਾਲੀ ਨੇਤਾ ਡਿੰਪੀ ਢਿੱਲੋਂ ਦੀ ਆ, ਤੇ ਜਿਹਦੇ ਥੱਲੇ ਪਹਿਲਾਂ ਵੀ ਆ ਕੇ ਕਈ ਮੌਤਾਂ ਹੋਈਆਂ ਇਹਨਾਂ ਦੀ ਬੱਸਾਂ ਦੇ ਅੱਗੇ ਵੀ ਰੌਲਾ ਪੈਂਦਾ ਰਿਹਾ। ਤੁਹਾਨੂੰ ਪਤਾ ਜਦੋਂ ਅਕਾਲੀ ਭਾਜਪਾ ਸਰਕਾਰ ਹੁੰਦੀ ਸੀ। ਹਾਲਾਂਕਿ ਡਿੰਪੀ ਢਿੱਲੋਂ ਖੁਦ ਵੀਡੀਓ ਪਾ ਕੇ ਮਾਫੀ ਮੰਗਦੇ ਨਜ਼ਰ ਆਇਆ ਕਿ ਮੇਰੇ ਸਟਾਫ ਤੋਂ ਗਲਤੀ ਹੋ ਗਈ, ਸਾਡੀ ਕੰਪਨੀ ਤੇ ਦਾਗ ਲੱਗ ਗਿਆ, ਮੈਨੂੰ ਮਾਫ ਕਰ ਦਿੱਤਾ। ਬੜੇ ਭਾਵੁਕ ਵੀ ਨਜ਼ਰ ਆ ਰਹੇ ਸਨ। ਅੱਗੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ, ਚਲੋ ਸੜਕ ਤੇ ਘਟਨਾਵਾਂ ਤੇ ਹੋ ਜਾਂਦੀਆਂ, ਸੁਭਾਵਿਕ ਹੈ, ਪਰ ਇਹਨੇ ਸਾਡੀਆਂ ਯਾਦਾਂ 'ਚ ਉਹ ਮੰਜ਼ਰ ਵੀ ਤਾਜ਼ਾ ਕਰ ਦਿੱਤਾ ਜਦੋਂ ਅਸੀਂ ਨਿੱਕੇ ਨਿੱਕੇ ਹੁੰਦਿਆਂ ਨੇ ਅਖਬਾਰ ਦੇ ਵਿੱਚ ਇੱਕ ਫੋਟੋ ਵੇਖੀ ਸੀਗੀ। ਇਸੇ ਹੀ ਪੁਲ ਤੇ ਇੱਕ ਬੱਸ ਡਿੱਗੀ ਸੀਗੀ, ਸਰਕਾਰੀ ਬੱਸ, ਜਿਹਦੇ 'ਚ ਬਹੁਤ ਮੌਤਾਂ ਹੋਈਆਂ ਸਨ, ਸਿਰਫ 1 ਕਿ 2 ਬੰਦੇ ਬਚੇ ਸੀ। ਪੂਰੀ ਦੀ ਪੂਰੀ ਬੱਸ ਹੀ ਡੁੱਬ ਗਈ ਸੀ। ਤੇ ਅੱਜ ਵੀ ਪਹਿਲਾਂ ਤੇ ਇਹ ਕਹਿ ਰਹੇ ਸਨ ਕਿ ਥੋੜੀਆਂ ਸਵਾਰੀਆਂ, ਪਰ ਬਾਅਦ ਦੇ ਵਿੱਚ ਕੁਝ ਮਤਲਬ ਕਿ ਆਫੀਸ਼ੀਅਲਸ ਇਹ ਕਹਿੰਦੇ ਨਜ਼ਰ ਆਏ ਆ ਕਿ ਸਵਾਰੀਆਂ ਵਾਹਵਾ ਸੀ, ਮਤਲਬ ਕਿ 40-45 ਦੇ ਕਰੀਬ ਹੋ ਸਕਦੀਆਂ। ਐਗਜ਼ੈਕਟ ਗਿਣਤੀ ਕਿਸੇ ਕੋਲ ਵੀ ਨਹੀਂ ਹੈ। ਹੁਣ ਜਦ ਤੱਕ ਗਿਣਤੀ ਪੂਰੀ ਨਹੀਂ ਹੁੰਦੀ ਉਦੋਂ ਤੱਕ ਕੀ ਕਿਹਾ ਜਾ ਸਕਦਾ, ਕਿਉਂਕਿ ਤੁਹਾਨੂੰ ਪਤਾ ਇਹਨਾਂ ਪੁਲਾਂ ਦੇ ਥੱਲੇ ਰੋਡ ਬਹੁਤ ਹੈ, ਬਹੁਤ ਤੇਜ਼ ਰੋਡ ਹੁੰਦਾ ਹੈ। ਹੋ ਸਕਦਾ ਕਿ ਕੋਈ ਗਾਂ ਵੀ ਰੁੜ ਗਿਆ ਹੋਵੇ। ਤਾਂ ਹਾਂ, ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਹ ਇੱਕ ਵਾਰੀ ਜਿਹੜਾ ਨੰਬਰ ਹੈ 8 ਮੌਤਾਂ ਦਾ, ਇਹ ਪੁਸ਼ਟਿਕ ਤੇ ਹੈ, ਪੁਸ਼ਟੀ ਤੇ ਇਹਦੀ ਹੈ, ਪਰ ਇਹ ਵੱਧ ਸਕਦਾ ਹੈ। ਤੇ ਜ਼ਖਮੀਆਂ ਚੋਂ ਕੁਝ ਨੂੰ ਛੁੱਟੀ ਮਿਲ ਗਈ ਆ। ਕੱਲ ਇਹ ਆ ਕਿ ਅੱਜ ਨਾ ਇੱਧਰ ਮੁਕਤਸਰ ਵਾਲੇ ਪਾਸੇ ਜਿੱਥੇ ਹਾਦਸਾ ਹੋਇਆ ਉੱਥੇ ਮੀਂਹ ਨਹੀਂ ਪੈਣ ਡਿਆ ਸੀਗਾ। ਜੀ। ਵੈਸੇ ਮੈਂ ਸਰੋਤਿਆਂ ਨੂੰ ਦੱਸ ਦੇਵਾਂ ਕਿ ਪ੍ਰਵੀਨ ਜੀ ਦੇ ਪਿੰਡ ਤੋਂ ਮਹਿਜ਼ ਕੁਝ ਕਿਲੋਮੀਟਰ ਦੀ ਦੂਰੀ ਤੇ ਹਾਦਸਾ 3.5 ਕਿਲੋਮੀਟਰ 3-3.5 ਕਿਲੋਮੀਟਰ। ਤੇ ਅੱਛਾ ਦੇਖੋ, ਉਹ ਜਿਹੜਾ ਪੁਲ ਆ ਉਹਦੇ ਤੇ ਵੀ ਇੱਕ ਬੜਾ ਵੱਡਾ ਇਸ ਵੇਲੇ ਵਿਵਾਦ ਛਿੜਿਆ ਪਿਆ ਹੈ ਕਿ ਟੋਲ ਚੱਲੇ ਨੂੰ ਤੇ ਉੱਥੇ ਮੈਨੂੰ ਲੱਗਦਾ ਕਿ ਕਈ ਸਾਲ ਹੀ ਹੋ ਗਏ ਨੇ ਜੀ, ਪਰ ਉਹ ਪੁਲ ਜਿਹੜਾ ਕਿਸੇ ਨੇ ਬਣਾਇਆ ਹੀ ਨਹੀਂ। ਉਹ ਪੁਲ ਬਹੁਤ ਪੁਰਾਣਾ ਤੇ ਭੀੜਾ। ਤੇ ਦੂਜੀ ਗੱਲ ਇਹ ਆ ਕਿ ਆਮ ਤੌਰ ਤੇ ਆਪਾਂ ਵੇਖਦੇ ਹਾਂ ਜਦੋਂ ਇਸ ਤਰ੍ਹਾਂ ਦਾ ਮੀਂਹ ਹੁੰਦਾ, ਕਿਣਮਿਣਜੀ ਵਾਲਾ, ਉਹਦੇ ਨਾਲ ਚਿਕੜੀ ਜੀ ਬਣ ਜਾਂਦੀ ਆ। ਹਾਂਜੀ। ਤੇ ਕਈ ਵਾਰ ਇਹਨਾਂ ਦੀ ਕਿਉਂਕਿ ਬੱਸਾਂ ਦੀ ਸਪੀਡ ਬੜੀ ਹੁੰਦੀ ਹੈ, ਨਿੱਜੀ ਕੰਪਨੀਆਂ ਦੀਆਂ ਬੱਸਾਂ ਬੜੀਆਂ ਖਿੱਚ ਕੇ ਲੈ ਜਾਂਦੇ ਨੇ, ਉਹ ਕਈ ਵਾਰ ਕਿਤੇ ਬ੍ਰੇਕ ਪੈ ਜਾਵੇ ਤੇ ਬੱਸ ਖਿੱਚ ਕੇ ਲੈ ਜਾਂਦੀ ਆ। ਹੁਣ ਬੱਸ ਦਾ ਵਜਨ ਬੜਾ ਹੁੰਦਾ, ਉਹ ਰੇਲਿੰਗ ਜੀ ਕਿਹੜੀ ਹੁੰਦੀ ਆ, ਵੈਸੇ ਐਵੇਂ ਇਹਨਾਂ ਨੇ ਗਲਾਰਨਾਂ ਜੀਆਂ ਲਾਈਆਂ ਹੁੰਦੀਆਂ, ਪੱਤੀਆਂ ਜੀਆਂ, ਇਸ ਕਰਕੇ ਸਾਰੀ ਬੱਸ ਚ ਕਿਤੇ ਰੁੜ ਜਾਂਦੀ। ਤੇ ਹਾਲਾਂਕਿ ਪੂਰੀ ਨਹੀਂ ਡੁੱਬੀ ਉਹ। ਹਾਂਜੀ। ਜਿੰਨਾ ਕੁ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ, ਜੋ ਕਿਤੇ ਪੂਰੀ ਥੱਲੇ ਡੁੱਬ ਜਾਂਦੀ ਤੇ ਬਚਣਾ ਹੀ ਕੱਖ ਨਹੀਂ ਸੀ। ਕੁਝ ਸਵਾਰੀਆਂ ਨੂੰ ਬਚਾ ਲਿਆ ਗਿਆ। ਤੇ ਖੈਰ ਇਹ ਸਾਰਾ ਕੁਝ ਵਾਪਰਿਆ। ਹੁਣ ਕਿੰਨੀ ਕੁ ਗਲਤੀ ਸਟਾਫ ਦੀ ਆ, ਕਿਉਂਕਿ ਖੁਦ ਮਾਲਕ ਮੰਨ ਰਹੇ ਨੇ ਕਿ ਸਟਾਫ ਦੀ ਗਲਤੀ ਹੈ, ਪਰ ਕੀ ਓਵਰ ਸਪੀਡ ਸੀ,
ਕਿ ਬ੍ਰੇਕ ਪਈ ਆ, ਖਿੱਚ ਕੇ ਲੈ ਕੇ ਗਈ ਗੱਡੀ, ਇਹ ਤੇ ਹੁਣ ਜਾਂਚ ਪੜਤਾਲ ਦਾ ਵਿਸ਼ਾ ਹੈ। ਪਰ ਬਹੁਤ ਵੱਡਾ ਜਾਨੀ ਨੁਕਸਾਨ ਹੋਇਆ। ਤੇ ਮੈਂ ਜਿਵੇਂ ਕਿਹਾ ਕਿ ਸਾਨੂੰ ਮੁਕਤਸਰੀਆਂ ਨੂੰ ਤੇ ਉਹ ਦਿਨ ਯਾਦ ਆ ਗਿਆ ਜਦੋਂ ਅਸੀਂ ਉਦੋਂ ਸੁਰਤ ਸੰਭਾਲੀ ਸੀਗੀ, ਜਦੋਂ ਮੈਨੂੰ ਲੱਗਦਾ ਲਗਭਗ 30 ਸਾਲ ਦਾ ਟਾਈਮ ਹੋ ਗਿਆ। ਤੇ ਜਦੋਂ ਬੱਸ ਡਿੱਗੀ ਸੀ, ਅਜੇ ਵੀ ਉਹ ਜਦੋਂ ਅਸੀਂ ਉਹ ਕਿਤੇ ਦੇਖਦੇ ਆ ਤਾਂ ਉਹ ਚੇਤੇ ਆ ਜਾਂਦੀ ਹੈ ਖਬਰ, ਕਿਉਂਕਿ ਬਹੁਤ ਵੱਡਾ ਹਾਦਸਾ ਸੀਗਾ। ਤੇ ਇਹਦੇ ਵਿੱਚ ਵੀ ਹੁਣ ਜੇ ਦੇਖੀਏ ਬਹੁਤ ਜਾਨੀ ਨੁਕਸਾਨ ਹੋ ਗਿਆ। ਹਾਲਾਂਕਿ ਮੈਂ ਕਿਤੇ ਵੀ ਸਰਕਾਰੀ ਪ੍ਰੈਸ ਨੋਟ 'ਚ ਇਹ ਨਹੀਂ ਵੇਖ ਪਾਇਆ ਕਿ ਕਿਸੇ ਵੀ ਕਿਸਮ ਦਾ ਹਾਲੇ ਕੋਈ ਰਾਹਤ ਰਕਮ ਦਾ ਐਲਾਨ ਨਹੀਂ ਹੋਇਆ। ਨਹੀਂ ਤੇ ਆਪਾਂ ਆਮ ਤੌਰ ਤੇ ਦੇਖਦੇ ਹਾਂ ਕਿ ਰਾਹਤ ਰਕਮ ਦਾ ਐਲਾਨ ਹੋ ਜਾਂਦਾ। ਬਹਰਹਾਲ ਉਹਨੂੰ ਉਡੀਕਦੇ ਹਾਂ, ਸ਼ਾਇਦ ਹੋ ਸਕਦਾ ਕਿ ਕੱਲ ਨੂੰ ਇਹ ਰਕਮ ਐਲਾਨੀ ਜਾਵੇ, ਕਿਉਂਕਿ ਮੁੱਖ ਮੰਤਰੀ ਨੇ ਦੁੱਖ ਤੇ ਜ਼ਾਹਰ ਕਰ ਦਿੱਤਾ ਆ, ਪਰ ਹਾਲੇ ਤੱਕ ਮ੍ਰਿਤਕਾਂ ਦਾ ਜਾਂ ਜ਼ਖਮੀਆਂ ਦਾ ਜਿਹੜਾ ਇਲਾਜ ਹੋਣਾ ਹੈ, ਮ੍ਰਿਤਕਾਂ ਦਾ ਜਿਹੜਾ ਉਹ ਹੁੰਦਾ, ਤੁਹਾਨੂੰ ਪਤਾ ਐਕਸੀਡੇਸ਼ੀਆ ਗ੍ਰਾਂਟ ਦੇ ਦਿੱਤੀ ਜਾਂਦੀ ਹੈ, ਉਹ ਹਾਲੇ ਤੱਕ ਐਲਾਨ ਨਹੀਂ ਹੋਇਆ, ਨਾ ਹੀ ਜ਼ਖਮੀਆਂ ਵਾਸਤੇ ਕੋਈ ਐਲਾਨ ਹੋਇਆ। ਜੀ ਜੀ ਜੀ, ਇਹ ਨਾ ਜਦੋਂ ਮਿੰਟੂ ਜੀ ਟੋਲ ਪਲਾਜ਼ਾ ਬਣ ਰਿਹਾ ਸੀਗਾ ਤੇ ਉਦੋਂ ਹੀ ਇਹ ਮੰਗ ਉੱਠੀ ਸੀਗੀ ਕਿ ਪਹਿਲਾਂ ਨਹਿਰਾਂ ਦਾ ਪੁਲ ਬਣਾਇਆ ਜਾਵੇ, ਕਿਉਂਕਿ ਨਹਿਰਾਂ ਬੜੀਆਂ ਡੂੰਘੀਆਂ ਨੇ ਤੇ ਤੇਜ਼ ਵਗਦੀਆਂ ਨੇ ਤੇ ਪੁਲ ਬੜਾ ਭੀੜ ਹੈ। ਅਕਾਲੀ ਸਰਕਾਰ ਤੇ ਕਾਂਗਰਸੀ ਦੋਸ਼ ਲਾਉਂਦੇ ਰਹੇ ਕਿ ਇਹ ਜਾਣਬੁੱਝ ਕੇ ਨਹੀਂ ਬਣਾਉਂਦੇ, ਜਾਂ ਤੁਹਾਨੂੰ ਪਤਾ ਸਿਆਸੀ ਦੋਸ਼ ਕਹਿ ਜੇ ਹੁੰਦੇ ਆ ਨਾ। ਪਰ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ 2017 ਦੇ ਵਿੱਚ ਸ਼ਾਇਦ ਇਹਨਾਂ ਦਿਨਾਂ ਦੇ ਵਿੱਚ ਹੀ ਚਾਲੂ ਹੋਇਆ ਕਾਂਗਰਸੀਆਂ ਦੀ ਸਰਕਾਰ ਦੇ ਵਿੱਚ, ਤੇ ਕਿਸੇ ਕਾਂਗਰਸੀ ਨੇ ਖੇਚਲ ਨਹੀਂ ਕੀਤੀ ਵੀ ਪੁਲ ਹੀ ਮੈਂ ਕਹਿ ਦਿਆਂ ਕੰਪਨੀ ਨੂੰ, ਜਾਂ ਮੈਂ ਕੰਪਨੀ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਮੁਕੱਦਮਾ ਜਾਂ ਕੋਈ ਇਸ ਤਰ੍ਹਾਂ ਦਾ ਕੋਈ। ਤੇ ਨਾਲੇ ਰਾਜਾ ਵੜਿੰਗ ਦਾ ਤੇ ਪਿੰਡ ਹੈ, ਹਾਂਜੀ, ਟਰਾਂਸਪੋਰਟ ਮੰਤਰੀ ਦੇ ਵੜਿੰਗ ਸਾਹਿਬ ਦਾ ਪਿੰਡ ਹੈ ਇਹ, ਜਿੱਥੇ ਟੋਲ ਟਰਾਂਸਪੋਰਟ ਮੰਤਰੀ ਦਾ ਇਹ ਪਿੰਡ ਸੀਗਾ। ਹਾਂਜੀ ਵੜਿੰਗ, ਹਾਂਜੀ ਹਾਂਜੀ। ਤੇ ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਆ ਆਪਾਂ ਗੱਲ ਕਰੀਏ, ਜਿਹੜੇ ਭਾਰਤ ਨੇ ਕੈਨੇਡੀਅਨ ਡਿਪਲੋਮੈਟ ਨੂੰ ਕਹਿਤਾ ਵੀ ਦੇਸ਼ ਛੱਡ ਦੇ। ਦੇਖੋ ਇਹ ਤੇ ਬਹੁਤ ਰੌਲਾ ਵੱਡਾ ਹੈ। ਜਦੋਂ ਅਸੀਂ ਸਵੇਰੇ ਉੱਠੇ ਆ ਨਾ, ਉਦੋਂ ਤੇ ਚੱਕ ਲੋ ਹੋਈ ਪਈ ਸੀ ਇੱਥੇ ਤੇ, ਮਤਲਬ ਕਿ ਹਾਹਾਕਾਰ ਮੱਚੀ ਪਈ ਸੀ, ਕਿਉਂਕਿ ਜਸਟਿਨ ਟਰੂਡੋ ਨੇ ਇੱਕ ਬਈ ਸ਼ਬਦਾਂ ਦਾ ਬੰਬ ਹੀ ਸੁੱਟ ਦਿੱਤਾ। ਹਾਂਜੀ ਹਾਂਜੀ, ਸਦਨ ਦੇ ਵਿੱਚ, ਹਾਊਸ ਆਫ ਕਾਮਨਸ ਦੇ ਵਿੱਚ ਖਲੋ ਕੇ ਪ੍ਰਧਾਨ ਮੰਤਰੀ ਕਹਿ ਦੇਵੇ ਕਿ ਇਹਨਾਂ ਦੀਆਂ ਏਜੰਸੀਆਂ ਨੇ ਇੱਥੇ ਸਾਡਾ ਸਿਟੀਜ਼ਨ ਮਾਰਿਆ, ਸਾਡਾ ਨਾਗਰਿਕ ਮਾਰਿਆ, ਫਿਰ ਬਹੁਤ ਵੱਡਾ ਦੋਸ਼ ਹੈ। ਇੰਡੀਆ ਤੇ ਅੱਜ ਤੋਂ ਪਹਿਲਾਂ ਮੈਨੂੰ ਲੱਗਦਾ ਜੇ ਪਾਕਿਸਤਾਨ ਨੂੰ ਛੱਡ ਦਈਏ ਤੇ ਕਿਸੇ ਡਿਵੈਲਪਡ ਦੇਸ਼ ਨੇ ਤੇ ਏਡਾ ਵੱਡਾ ਦੋਸ਼ ਨਹੀਂ ਲਾਇਆ, ਜਿੰਨਾ ਕੋ ਮੈਂ ਹੁਣ ਤੱਕ ਪੜ੍ਹਿਆ ਸੁਣਿਆ। ਤੇ ਬੜਾ ਵੱਡਾ ਦੋਸ਼ ਸੀ। ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ, ਐਕਸ਼ਨ ਤੇ ਰਿਐਕਸ਼ਨ, ਉਹ ਤਾਂ ਸਾਰਾ ਕੁਝ ਹੋਣਾ ਹੀ ਸੀਗਾ। ਇੰਡੀਆ ਦਾ ਡਿਪਲੋਮੈਟ ਉਹਨਾਂ ਨੇ ਕੱਢਿਆ, ਇਹਨਾਂ ਨੇ ਇਹਨਾਂ ਦਾ ਕੱਢ ਸੁੱਟਿਆ, ਤੇ ਨਾਲ ਇਹਨਾਂ ਦੇ ਦੋਸ਼ਾਂ ਨੂੰ ਬੇਬੁਨਿਆਦ, ਬੇਤੁਕੇ, ਤੇ ਨਾਲੇ ਕਿਹਾ ਕਿ ਤੁਸੀਂ ਇਹ ਜਿਹੜੇ ਵੱਖਵਾਦੀ ਆ, ਇਹਨਾਂ ਤੋਂ ਲੋਕਾਂ ਦੀ ਨਿਗਾਹ ਨਜ਼ਰ ਹਟਾਉਣ ਵਾਸਤੇ ਅਜਿਹਾ ਤੁਸੀਂ ਕਰ ਰਹੇ ਜੇ, ਪ੍ਰਪੰਚ ਕਰ ਰਹੇ ਜੇ। ਯਾਨੀ ਇੰਡੀਆ ਨੇ ਡਿਨਾਈ ਕਰ ਦਿੱਤਾ ਹੈ ਸਾਰਾ ਕੁਝ। ਇਹ ਸਾਰਾ ਦਿਨ ਇੱਥੇ ਭਾਰਤ ਦੇ ਵਿੱਚ ਬਹਿਸ ਦਾ ਵਿਸ਼ਾ ਬਣਿਆ ਗਿਆ। ਪਰ ਇੱਕ ਕਮਾਲ ਦੀ ਗੱਲ ਹੈ, ਜਸਟਿਨ ਟਰੂਡੋ ਜਿਸ ਤਰ੍ਹਾਂ ਬਿਆਨ ਦੇ ਰਹੇ ਸੀ, ਇਹ ਲੱਗਦਾ ਸੀਗਾ ਕਿ ਜਿੱਦਾਂ ਉਹ ਕਹਿ ਰਹੇ ਆ ਕਿ ਬਈ ਹਾਂ ਬਈ ਸਾਰਾ ਕੁਝ ਠੀਕ ਠਾਕ ਹੈ, ਪਤਾ ਲੱਗ ਗਿਆ। ਤੇ ਦੂਸਰੇ ਪਾਸੇ ਜੋ ਵਿਦੇਸ਼ ਮੰਤਰੀ ਹੈ ਕੈਨੇਡਾ ਦੀ, ਉਹ ਹਾਲੇ ਕਹਿ ਰਹੀ ਹੈ ਕਿ ਹੋ ਸਕਦਾ ਹੈ। ਮਤਲਬ ਕਿ ਸਿਰਫ ਤੇ ਸਿਰਫ ਐਲੀਗੇਸ਼ਨ ਹੀ ਆ, ਹਾਲੇ ਕੋਈ ਪ੍ਰਤੱਖ ਤੌਰ ਤੇ ਦੋਸ਼, ਜਿੱਦਾਂ ਕਹਿ ਲਓ ਰਿਪੋਰਟ ਵਗੈਰਾ ਬਣਦੀ ਹੈ, ਜਿਵੇਂ US 'ਚ ਰਿਪੋਰਟਾਂ ਤਿਆਰ ਹੁੰਦੀਆਂ, ਫਿਰ ਉਹ ਰਿਪੋਰਟਾਂ ਜਨਤਕ ਕਰ ਦਿੱਤੀਆਂ ਜਾਂਦੀਆਂ। ਐਸਾ ਕੁਝ ਹੋਇਆ ਨਹੀਂ ਹੈ, ਸਿਰਫ ਐਲੀਗੇਸ਼ਨ ਤੇ ਹੀ ਇੰਨਾ ਕੰਮ ਜ਼ਿਆਦਾ ਚੱਲ ਗਿਆ ਕਿ ਤੁਸੀਂ ਵੇਖੋ ਇੰਡੀਅਨ ਗਵਰਨਮੈਂਟ ਨੂੰ ਨਾ ਸਿਰਫ ਕੁਝ ਮਿੰਟਾਂ ਦੇ ਅੰਦਰ ਅੰਦਰ ਬਿਆਨ ਜਾਰੀ ਕਰਨਾ ਪਿਆ ਕਿ ਸਾਡਾ ਇਸ ਹੱਤਿਆ ਦੇ ਵਿੱਚ ਕੋਈ ਹੱਥ ਨਹੀਂ, ਬਲਕਿ ਇਹਨਾਂ ਦੇ ਇੱਕ ਡਿਪਲੋਮੈਟ ਨੂੰ ਕਿਹਾ ਗਿਆ ਕਿ ਭਾਈ ਤੂੰ ਦੇਸ਼ ਛੱਡ ਜਾ। ਫਿਰ ਜਿਹੜਾ ਇਹਨਾਂ ਦਾ ਹਾਈ ਕਮਿਸ਼ਨਰ ਹੈ, ਉਸ ਨੂੰ ਤਲਬ ਕੀਤਾ ਗਿਆ ਵਿਦੇਸ਼ ਮੰਤਰਾਲੇ 'ਚ। ਤੇ ਇਹ ਆਪਣੇ ਆਪ ਦੇ ਵਿੱਚ ਖਾਸਾ ਕੁਝ ਹੋ ਗਿਆ। ਹੁਣ ਜੇ ਰਿਐਕਸ਼ਨ ਦੇਖੋਗੇ ਤਾਂ I5 ਜਿਹੜਾ ਹੈ ਉਹ ਸਾਰਾ ਗਰੁੱਪ ਹੀ ਹੁਣ ਬੋਲੂਗਾ ਤਾਂ ਹੈ ਹੀ ਹੈ। ਵੈਸੇ ਆਸਟ੍ਰੇਲੀਆ ਨਾਲ, ਨਿਊਜ਼ੀਲੈਂਡ ਨਾਲ ਇੰਡੀਆ ਦੇ ਤਾਲੁਕਾ ਚੰਗੇ, US ਨਾਲ ਤਾਲੁਕਾ ਚੰਗੇ ਆ, ਪਰ ਇਹ ਕੁਝ ਨਾ ਕੁਝ ਚੀਜ਼ਾਂ ਹੁੰਦੀਆਂ। ਇੱਧਰ ਭਾਰਤ ਪਾਕਿਸਤਾਨ ਵਾਲੀ ਇਹ ਜਿਹੜੇ ਕਮਲੇ ਲੜ ਪੈਂਦੇ ਆ, ਲੜੀ ਜਾਂਦੇ ਆ। ਇਹ ਜਿਹੜੇ ਹੈਗੇ ਆ ਨਾ, ਜੇ ਤੁਸੀਂ ਦੇਖੋਗੇ ਇਹ ਬੜਾ ਆਪਸ ਦੇ ਵਿੱਚ ਹਾਲੇ ਵੀ ਏਕਾ ਰੱਖਦੇ ਆ, ਜਿਨ੍ਹਾਂ ਨੇ ਗਾਂ ਦੂਜਿਆਂ ਤੇ ਜਾ ਕੇ ਰਾਜ ਕੀਤਾ। ਇਹਨਾਂ ਦਾ ਏਕਾ ਬਹੁਤ ਹੈ। ਤੁਸੀਂ ਜਿਵੇਂ ਜਿਵੇਂ ਗਾਂ ਇਹਨਾਂ ਦੇ ਸੱਭਿਆਚਾਰ ਬਾਰੇ ਇੱਥੇ ਜਾਣੋਗੇ, ਇਤਿਹਾਸ ਬਾਰੇ ਜਾਣੋਗੇ, ਤੁਹਾਨੂੰ ਪਤਾ ਲੱਗੇਗਾ ਇਹ ਇੱਕ ਮਾਮਲੇ ਦੇ ਵਿੱਚ ਖੜੇ ਹੋ ਜਾਂਦੇ ਨੇ।
ਜੀ, ਜੀ। ਬੇਸ਼ੱਕ ਇੰਟਰਸਟ, ਬਿਜ਼ਨਸ ਇੰਟਰਸਟ, ਕਾਰੋਬਾਰੀ ਇੰਟਰਸਟ ਇਹ ਇੱਕ ਦੂਜੇ ਨਾਲ ਰੱਖਦੇ ਆ। ਤਾਂ ਗੱਲ ਇਹ ਆ ਕਿ ਇਹ ਚੀਜ਼ਾਂ ਹੁਣ ਅੱਗੇ ਕਿੱਧਰ ਨੂੰ ਜਾਂਦੀਆਂ, ਇੱਥੇ ਤਾਂ ਨਹੀਂ ਰੁਕਣ ਵਾਲੀਆਂ। ਪ੍ਰਵੀਨ ਜੀ, ਇਹ ਸਾਫ਼ ਹੈ, ਸਪਸ਼ਟ ਹੈ, ਨਹੀਂ। ਸੰਕੇਤ ਤਾਂ ਪਹਿਲਾਂ ਹੀ ਮਿਲ ਗਏ ਸਨ। ਜਦੋਂ ਇਹਨਾਂ ਦੀ ਵਿਦੇਸ਼ ਮੰਤਰੀ ਨੇ, ਬੀਬੀ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਇੰਡੀਆ ਸਾਡੇ ਮੁਲਕ 'ਚ ਦਖਲ ਦੇ ਰਿਹਾ। ਇੰਡੀਆ ਕਹਿੰਦਾ ਜੀ ਤੁਸੀਂ ਵੀ ਸਾਡੇ ਮੁਲਕ 'ਚ ਦਖਲ ਦਿੰਦੇ ਜੀ, ਜਦੋਂ ਕਿਸਾਨੀ ਅੰਦੋਲਨ ਹੁੰਦਾ ਤੁਸੀਂ ਕੀ ਲੈਣ ਆਏ। ਉਹ ਕਹਿੰਦੇ ਜੀ ਕਿ ਫਿਰ ਤੁਸੀਂ ਇਹਨਾਂ ਨੂੰ, ਵੱਖਵਾਦੀਆਂ ਨੂੰ, ਖਾਲਿਸਤਾਨੀਆਂ ਨੂੰ ਕਾਹਤੋਂ ਜਗ੍ਹਾ ਦਿੰਦੇ, ਜੋ ਕਹਿੰਦੇ ਜੀ ਸਾਡੇ ਇੱਥੇ ਹੈਗੀ ਹੈ ਬੋਲਣ ਦੀ ਆਜ਼ਾਦੀ, ਤੁਹਾਡੇ ਵਾਲਾ ਹਿਸਾਬ ਥੋੜਾ। ਹੁਣ ਤੇ ਇਹ ਕਹਿੰਦੇ ਫਿਰ ਬੋਲਣ ਦੀ ਆਜ਼ਾਦੀ ਹੈ, ਤੇ ਫਿਰ ਉਹ ਟਰੱਕਾਂ ਵਾਲਿਆਂ ਦਾ ਜਿਹੜਾ ਅੰਦੋਲਨ ਸੀ ਉਹਨੂੰ ਕਿਉਂ ਦਬਾਉਣ ਲੱਗੇ ਸੀ। ਮਤਲਬ ਕਿ ਮਿਹਣੋ ਮਿਹਣੀ ਹੋਈ ਜਾਣਾ। ਫਿਰ ਇੱਥੋਂ ਤੱਕ ਕਿ ਇੰਡੀਆ ਨੇ ਪਿਛਲੇ ਦਿਨੀ ਇਸ ਸਾਫ਼ ਹੀ ਕਹਿ ਦਿੱਤਾ ਸੀਗਾ ਕਿ ਫ੍ਰੀ ਟ੍ਰੇਡ ਐਗਰੀਮੈਂਟ ਵਾਲਾ, FTA ਵਾਲਾ ਜਿਹੜਾ ਮਾਮਲਾ ਜੀ, ਉਹ ਗਿਆ ਠੰਡੇ ਬਸਤੇ ਜੀ। ਤੇ ਇਹਨਾਂ ਦੇ ਵਪਾਰਕ ਕਮਿਸ਼ਨ ਨੇ ਦੌਰਾ ਟਾਲ ਦਿੱਤਾ ਸੀਗਾ 4 ਦਿਨ ਪਹਿਲਾਂ। ਇਹਨਾਂ ਦੀ ਵਣਜ ਮੰਤਰੀ ਨੇ ਆਉਣਾ ਸੀਗਾ ਮਿਸ਼ਨ ਤੇ ਜੀ। ਉਹ ਇਹਨਾਂ ਨੂੰ ਪਤਾ ਹੀ ਸੀਗਾ, ਸ਼ਾਇਦ ਸੰਕੇਤ ਮਿਲ ਗਏ ਸੀ। ਹੋਰ ਛੱਡੋ, ਜਸਟਨ ਟਰੂਡੋ ਦੇ ਜਹਾਜ਼ ਵਾਲੀ ਕਹਾਣੀ ਸੁਣੀ ਹੈ ਨਾ ਤੁਸੀਂ? ਹਾਂਜੀ, ਹਾਂਜੀ। ਕਿਆ ਇਹ ਜਾ ਰਿਹਾ ਹੈ ਕਿ ਜਸਟਨ ਟਰੂਡੋ ਨੂੰ ਇਹਨਾਂ ਨੇ ਜਹਾਜ਼ ਆਫਰ ਕੀਤਾ ਸੀਗਾ ਤੇ ਸਾਡੇ ਵਾਲਾ ਲੈ ਜਾਓ? ਉਹ ਕਹਿੰਦੇ ਨਾ ਬਈ ਨਾ, ਜਿਹੜੀ ਹੋ ਗਈ ਆ ਬਸ ਠੀਕ ਠਾਕ ਆ। ਤਾਂ ਉਹ ਗਰਮਜੋਸ਼ੀ ਤਾਂ ਪਹਿਲਾਂ ਹੀ ਨਹੀਂ ਸੀ ਰਿਸ਼ਤਿਆਂ 'ਚ। ਤਾਂ ਜੋ ਇਹ ਸਾਰਾ ਕੁਝ ਹੋਇਆ, ਸਾਰਾ ਕੁਝ ਵਾਪਰਿਆ, ਤਾਂ ਇਹ ਬਹੁਤ ਵੱਡਾ ਹੈ, ਕੋਈ ਛੋਟਾ ਘਟਨਾਕ੍ਰਮ ਨਹੀਂ ਹੈ। ਹੁਣ ਇਹਦੇ 'ਚ ਅੱਗੇ ਜਾ ਕੇ ਕੀ ਡਿਵੈਲਪਮੈਂਟ ਹੁੰਦੀ ਆ, ਇਹ ਤਾਂ ਹੋਣਗੀਆਂ ਕਿ ਟ੍ਰੇਡ ਤੇ ਸੱਟ ਵੱਜੇਗੀ। ਅੱਛਾ, ਜੇ ਟ੍ਰੇਡ ਤੇ ਸੱਟ ਵੱਜਦੀ, ਪਹਿਲੀ ਗੱਲ ਤਾਂ ਮੋਦੀ ਸਰਕਾਰ ਵਾਸਤੇ ਇਹਨਾਂ ਨੇ ਇੱਕ ਬਹੁਤ ਵੱਡਾ ਚੈਲੰਜ ਖੜਾ ਕਰ ਦਿੱਤਾ। ਅੱਛਾ, ਇਹ ਵੀ ਇੱਕ ਟ੍ਰਿਕੀ ਗੇਮ ਹੈ। ਇਹ ਟਰੂਡੋ ਵਾਸਤੇ ਘਾਟੇਬੰਦੀ ਸਾਬਤ ਹੋ ਸਕਦੀ, ਹੋ ਸਕਦਾ ਮੋਦੀ ਨੂੰ ਫਾਇਦਾ ਦੇ ਜਾਵੇ ਰਿਪੋਰਟਾਂ 'ਚ, ਜਾਂ ਮੋਦੀ ਸਾਹਿਬ ਦਾ ਨੁਕਸਾਨ ਹੋ ਜਾਵੇ, ਟਰੂਡੋ ਦਾ ਫਾਇਦਾ ਹੋ ਜਾਵੇ। ਦੋਨੇ ਟ੍ਰਿਕੀ ਗੇਮ ਖੇਡਣ। ਉਹਨਾਂ ਨੇ ਤਾਂ ਆਲਰੇਡੀ ਪੋਲਰਾਈਜੇਸ਼ਨ ਸ਼ੁਰੂ ਕਰਤੀ ਮੋਦੀ ਹੋਰਾਂ ਨੇ ਤਾਂ। ਮੈਂ ਤੁਹਾਨੂੰ ਦੱਸਿਆ ਨਾ ਸਰ, ਇਹ ਚੱਲੇਗਾ। ਅੱਛਾ, ਹੁਣ ਦੂਜੀ ਗੱਲ ਇਹ ਆ ਕਿ ਜੇ ਟ੍ਰੇਡ ਦੀ ਗੱਲ ਕਰਦੇ ਹਾਂ ਤਾਂ ਟ੍ਰੇਡ ਦੇ ਵਿੱਚ ਟ੍ਰੇਡ ਡੈਫਿਸਿਟ ਜਿਹੜਾ ਹੁੰਦਾ ਹੈ, ਉਹਦੇ ਵਿੱਚ ਵੀ ਇੰਡੀਆ ਨੂੰ ਫਾਇਦਾ ਹੁੰਦਾ ਹੈ ਕੈਨੇਡਾ ਦੇ ਨਾਲ। ਜਿਹੜਾ ਸਾਡਾ 8 ਅਰਬ ਡਾਲਰ ਦਾ ਵਪਾਰ ਆ, ਉਹਦੇ 'ਚ ਕੈਨੇਡਾ ਦਾ ਜਿਹੜਾ ਇੰਪੋਰਟ ਜ਼ਿਆਦਾ ਹੈ ਬਨਸਪਤ ਇੰਡੀਆ ਦੇ। ਇੰਡੀਆ ਦੇ ਐਕਸਪੋਰਟ ਜ਼ਿਆਦਾ ਹੈ ਕੈਨੇਡਾ 'ਚ। ਠੀਕ ਹੈ। ਹੁਣ ਇਹ ਵੀ ਹੋਏਗਾ, ਮੰਨ ਲਓ। ਪਰ ਜੇ ਆਪਾਂ ਦੇਖੀਏ ਜਿਹੜੇ ਇੱਥੇ ਪ੍ਰੋਡਕਟ ਆਉਂਦੇ, ਉਹ ਕਿਸਾਨੀ ਨਾਲ ਜੁੜੇ ਆਉਂਦੇ ਆ। ਕੁਝ ਸੂਬੇ ਹੋ ਸਕਦਾ ਹੁਣ ਦੇਖੋ, ਜਸਟਨ ਟਰੂਡੋ ਨੂੰ ਇਹ ਸਾਰੀਆਂ ਚੀਜ਼ਾਂ ਸਾਬਤ ਸੂਬਤ ਕਰਨੀਆਂ ਹੀ ਪੈਣਗੀਆਂ। ਪ੍ਰਵੀਨ ਜੀ, ਜਾਣ ਏਦਾਂ ਨਹੀਂ ਸਕਦੀ ਹੁੰਦੀ ਉੱਥੋਂ ਦੀ ਆਪੋਜੀਸ਼ਨ। ਜੀ। ਮੀਡੀਆ ਉੱਥੋਂ ਦਾ, ਕਿਉਂਕਿ ਉਹਨਾਂ ਨੇ ਚਾਈਨਾ ਨਾਲ ਰਿਲੇਸ਼ਨ ਆਲਰੇਡੀ ਖਰਾਬ ਕਰ ਰੱਖੇ ਆ। ਸਾਊਦੀ ਨਾਲ ਪਹਿਲਾਂ ਖਰਾਬ ਹੋ ਗਏ ਸੀਗੇ, ਫਿਰ ਥੋੜੇ ਚਲੋ ਰਿਪੇਅਰ ਟਾਈਮ ਚੱਲੀ ਜਾਂਦਾ। ਤਾਂ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉੱਥੋਂ ਦਾਲਾਂ ਵਗੈਰਾ ਜਿਹੜੀਆਂ ਇੱਧਰ ਨੂੰ ਆਉਂਦੀਆਂ ਨੇ, ਤੇ ਇਨਫੈਕਟ ਖੇਤੀ ਜ਼ਿਆਦਾਤਰ ਜਿਹੜੇ ਵੱਡੇ ਫਾਰਮ ਹੈ ਉਹਦੇ ਵਿੱਚ ਵੀ ਪੰਜਾਬੀ ਆਪਣੇ ਸਿੱਖ ਕਮਿਊਨਿਟੀ ਵਾਲੇ ਨੇ, ਉਹਨਾਂ ਦੇ ਵੀ ਕਾਰੋਬਾਰ ਆ। ਸੋ ਇਸ ਕਰਕੇ ਜੇ ਕਾਰੋਬਾਰ ਤੇ ਸੱਟ ਵੱਜਦੀ ਹੈ ਤਾਂ ਉਹਦੇ ਤੇ ਵੀ ਕਿਤੇ ਨਾ ਕਿਤੇ ਦੋਵਾਂ ਪਾਸਿਆਂ ਤੋਂ ਟ੍ਰਿਕੀ ਆ ਕੰਮ। ਹਾਲਾਂਕਿ ਸਟੂਡੈਂਟ ਜਾਂ ਦੂਜੇ ਵੀਜ਼ਾ ਵਗੈਰਾ ਤੇ ਤਾਂ ਹਾਲੇ ਨਹੀਂ ਲੱਗਦਾ, ਪਰ ਇਹ ਆ ਕਿ ਜਦੋਂ ਇਸ ਤਰ੍ਹਾਂ ਦੇ ਡਿਪਲੋਮੈਟਿਕ ਰਿਸ਼ਤੇ ਖੂਹ ਖਾਤੇ 'ਚ ਪੈ ਜਾਣ ਤਾਂ ਫਿਰ ਸਖਤਾਈਆਂ ਤੇ ਹੋ ਜਾਂਦੀਆਂ, ਕਿਉਂਕਿ ਕੈਨੇਡਾ ਦਾ ਜਿਹੜਾ ਪੀਪਲ ਟੂ ਪੀਪਲ ਲੋਕਾਂ ਦਾ ਕਨੈਕਸ਼ਨ ਉਹ ਬਹੁਤ ਵਧੀਆ ਹੈ। ਤੇ ਉਹਦੇ 'ਚ ਕੀ ਹੈ ਕਿ ਲੋਕ ਇੰਡੀਆ ਆਉਂਦੇ ਬਹੁਤ ਹੈ, ਕੈਨੇਡਾ ਜਾਂਦੇ ਬਹੁਤ ਹੈ। ਤਾਂ ਕੱਲ ਨੂੰ ਜੇ ਹੁੰਦਾ ਤੇ ਇਸ ਮਾਮਲੇ 'ਚ ਥੋੜਾ ਜਿਹਾ ਹੋਏਗਾ। ਬਾਕੀ ਇਹ ਮਾਮਲਾ ਇੱਥੇ ਨਹੀਂ ਰੋਕਣ ਵਾਲਾ ਪ੍ਰਵੀਨ ਜੀ, ਬਹੁਤ ਵੱਡਾ ਮਾਮਲਾ ਬਣ ਗਿਆ। ਤੇ ਦੋਨੇ ਹੀ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤਿਲਕਣੀ ਗੇਮ ਖੇਡ ਰਹੇ ਆ, ਤੇ ਫਾਇਦਾ ਹੁਣ ਦੇਖੋ ਕਿਹਨੂੰ ਆ। ਰਾਜਨੀਤਿਕ ਚੀਜ਼ਾਂ ਤੇ ਵਾਪਰਨਗੇ। ਜੀ। ਮਿੰਟੂ ਜੀ, ਇਹਦੇ ਨਾਲ ਹੀ ਜੁੜਿਆ ਇੱਕ ਹੋਰ ਪਹਿਲੂ ਆਪਾਂ ਸਰੋਤਿਆਂ ਨਾਲ ਸਾਂਝਾ ਕਰ ਦਈਏ। ਉਹ ਪਹਿਲੂ ਇਹ ਹੈ ਮਿੰਟੂ ਜੀ ਕਿ ਜਿਹੜਾ ਕੈਨੇਡੀਅਨ ਪ੍ਰਧਾਨ ਮੰਤਰੀ, ਜਿਹੜਾ ਤੁਸੀਂ ਵਿਦੇਸ਼ ਮੰਤਰੀ ਦੇ ਹਵਾਲੇ ਦੇ ਨਾਲ ਜ਼ਿਕਰ ਕੀਤਾ, ਅਸਲ ਦੇ ਵਿੱਚ ਜਿਹੜੀ ਉਹਨਾਂ ਨੇ ਸਪੀਚ ਦਿੱਤੀ ਹੈ ਨਾ ਜਸਟਿਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਖੜ ਕੇ, ਹਾਊਸ ਆਫ ਕਾਮਨਸ ਦੇ ਵਿੱਚ, ਉਹਨੇ ਇਸ ਗੱਲ ਨੂੰ ਜੋੜ ਦਿੱਤਾ ਕੈਨੇਡੀਅਨ ਸੋਵਰਨਟੀ ਦੇ ਨਾਲ, ਮਤਲਬ ਕੈਨੇਡੀਅਨ ਪ੍ਰਭੂ ਸੱਤਾ ਦੇ ਨਾਲ, ਕਿ ਅਸੀਂ ਆਪਣੀ ਲੈਂਡ ਦੇ ਉੱਤੇ ਕੈਨੇਡੀਅਨ ਬੰਦਿਆਂ ਦਾ ਕਤਲ ਨਹੀਂ ਹੋਣ ਦੇਵਾਂਗੇ। ਤੇ ਜਿਹੜੀ ਉਹਨੇ ਅਗਲੀ ਗੱਲ ਕਹੀ, ਉਹ ਕਹਿੰਦੇ ਕਿ ਇੰਡੀਅਨ ਏਜੰਸੀਜ਼ ਦੀ ਲਿੰਕਸ ਨੇ, ਮਤਲਬ ਉਹਨੇ ਸਪਸ਼ਟ ਹੀ ਕਰਤਾ ਇਹ ਗੱਲ ਕਿ ਅਸੀਂ ਪਰ ਵਿਦੇਸ਼ ਮੰਤਰੀ ਜਦੋਂ ਡਿਪਲੋਮੈਟ ਨੂੰ ਐਕਸਪੈਲ ਕਰਨ ਵਾਲੀ ਗੱਲ ਕਰੀ, ਉੱਥੇ ਇਹ ਸ਼ਬਦ ਇਸਤੇਮਾਲ ਕਰ ਰਹੇ। ਹਾਂਜੀ। ਤੇ ਜਦੋਂ ਉਹਨੇ ਇਹ ਗੱਲ ਕਹੀ ਤੇ ਉਸ ਤੋਂ ਬਾਅਦ ਜਦੋਂ ਉਹਨੇ ਸੋਵਰਨਟੀ ਦੇ ਨਾਲ ਗੱਲ ਜੋੜਤੀ ਨਾ, ਉਸ ਤੋਂ ਬਾਅਦ ਜਿਹੜਾ ਵਿਰੋਧੀ ਧਿਰ ਦੇ ਨੇਤਾ ਪੀਰੇ ਪੋਲੀਐਵ, ਉਹਨੇ ਵੀ ਹਮਾਇਤ ਕੀਤੀ ਵੀ ਜੇ ਇਹ ਗੱਲ, ਉਹਨੇ ਤਾਂ ਜੇਲ੍ਹ ਵਾਲੀ ਨਾ ਮੂਹਰੇ, ਉਹ ਤਾਂ ਦੇਖੋ ਸਿਆਸੀ ਬੰਦਾ ਹਨਾ, ਉਹ ਕਹਿੰਦੇ ਵੀ ਜੇ ਇਹ ਗੱਲ ਆ ਤਾਂ ਅਸੀਂ ਸਰਕਾਰ ਨਾਲ,
ਤੁਹਾਨੂੰ ਪਤਾ ਜਗਮੀਤ ਉਹ ਤਾਂ ਪਹਿਲਾਂ ਹੀ ਖੁੱਲ ਕੇ ਬੋਲਦੇ ਰਹੇ ਨੇ, ਉਹਨਾਂ ਨੇ ਤਾਂ ਹਮਾਇਤ ਕੀਤੀ ਨਹੀਂ ਹੋਈ ਹੈ। ਦੇਖੋ ਗੱਲ ਇਹ ਹੈ ਨਾ ਕਿ ਸੋਵਰਨਿਟੀ, ਫਿਰ ਉਹ ਇੰਡੀਅਨ ਸੋਵਰਨਿਟੀ ਦਾ ਮੁੱਦਾ ਇਧਰੋਂ ਚੁੱਕਿਆ ਜਾਂਦਾ ਜੀ। ਉਹ ਪੋਲਰਾਈਜੇਸ਼ਨ ਇੱਧਰ ਕਰਨਗੇ ਕਿ ਸਾਡੀ ਸੋਵਰਨਿਟੀ ਨੂੰ ਖਤਰਾ ਪੈਦਾ ਕਰਦੇ ਨੇ। ਉਹਨਾਂ ਨੇ ਤਾਂ ਕਰਤੀ ਮਿੰਟ ਜੀ ਸਾਡੀ ਪੋਲਰਾਈਜੇਸ਼ਨ। ਇੰਟੈਗ੍ਰਿਟੀ ਨੂੰ, ਸਾਡੀ ਅਖੰਡਤਾ ਨੂੰ ਇਹ ਖਤਰਾ ਪੈਦਾ ਕਰਦੇ ਨੇ। ਹਾਂਜੀ ਬਿਲਕੁਲ। ਤੇ ਉਹ ਪਿੱਚ ਤਾਂ ਇੱਕੋ ਹੀ ਆ ਨਾ, ਮੈਂ ਜਿਵੇਂ ਤੁਹਾਨੂੰ ਦੱਸਿਆ ਇੱਕੋ ਪਿੱਚ ਤੇ ਖੇਡ ਰਹੇ ਨੇ। ਪਿੱਚ ਇੱਕੋ ਹੀ ਆ, ਪਰ ਜੇ ਦੇਖੋ ਇੱਕ ਗੱਲ ਇਹਦੇ 'ਚ ਇਹ ਥੋੜੀ ਜਿਹੀ ਵਿਚਾਰਨ ਵਾਲੀ ਜ਼ਰੂਰ ਹੈ ਕਿ ਜੇਕਰ ਤਾਂ ਪ੍ਰੈਸ ਬਰੀਫਿੰਗ 'ਚ ਇਹ ਗੱਲ ਕਹੀ ਹੁੰਦੀ ਪ੍ਰਧਾਨ ਮੰਤਰੀ ਨੇ, ਉਹ ਇੱਕ ਡਿਫਰੈਂਟ ਆਈ ਗਈ ਗੱਲ ਹੋ ਜਾਂਦੀ 2 ਹਫ਼ਤਿਆਂ ਬਾਅਦ, 3 ਹਫ਼ਤਿਆਂ ਬਾਅਦ, ਮਹੀਨੇ ਬਾਅਦ। ਜੇ ਕਿਤੇ ਪਬਲਿਕ ਬਿਆਨ ਦਿੱਤਾ ਹੁੰਦਾ, ਬਹੁਤ ਰਿਸਕੀ ਗੇਮ ਹੈ, ਬਹੁਤ ਰਿਸਕੀ ਗੇਮ। ਹਾਂਜੀ, ਜੇ ਸੋਸ਼ਲ ਮੀਡੀਆ ਤੇ ਹੁੰਦਾ ਫਿਰ ਵੀ ਆਪਾਂ ਕਹਿ ਦਿੰਦੇ ਉਹ ਪੋਸਟਾਂ ਬਾਅਦ ਦੇ ਵਿੱਚ ਲੁਕ ਜਾਂਦੀਆਂ, ਡਿਲੀਟ ਹੋ ਜਾਂਦੀਆਂ, ਹਿਡਨ ਹੋ ਜਾਂਦੀਆਂ, ਜਾਂ ਕਈ ਵਾਰੀ ਬੰਦੇ ਸਹਿਮਤੀ ਬਣੀ ਤੋਂ ਬਾਅਦ ਚੱਕ ਵੀ ਦਿੰਦੇ ਆ। ਪਰ ਹੁਣ ਜਿਹੜੀ ਉਹਨੇ ਪਾਰਲੀਮੈਂਟ ਹਿੱਲ 'ਚ ਕਹਿਤੀ, ਇਹ ਤਾਂ ਤੁਹਾਨੂੰ ਪਤਾ ਹੁਣ ਆਉਣ ਦੀ ਰਿਕਾਰਡ ਰਹਿਣੀ ਜਦੋਂ ਤੱਕ ਦੁਨੀਆ ਰਹਿਣੀ। ਇਹਦੇ ਹਵਾਲੇ ਇਹ ਬਹੁਤ ਵੱਡਾ ਮਾਮਲਾ ਬਣ ਗਿਆ, ਛੋਟਾ ਨਹੀਂ ਹੈ। ਛੋਟਾ ਨਹੀਂ, ਔਰ ਇੱਧਰੋਂ ਜਾਏਗਾ ਪਤਾ ਨਹੀਂ, ਕੁਝ ਕਹਿ ਨਹੀਂ ਸਕਦੇ। ਆਰਥਿਕ ਹੈ ਤਾਂ ਜੀ। ਇੱਕ ਚੀਜ਼ ਜਿਹੜੀ ਹੈ ਨਾ ਉਹ ਵੇਖਣ ਵਾਲੀ ਹੈ ਕਿ ਇਸ 2023 ਦੇ ਵਿੱਚ ਜਿਹੜੇ ਇੰਡੀਆ ਦੀ ਨਜ਼ਰ ਦੇ ਵਿੱਚ ਬੰਦੇ ਰੜਕਦੇ ਸੀਗੇ, ਉਹਨਾਂ ਦੀਆਂ ਕਿਲਿੰਗਸ ਹੋਈਆਂ ਬਹੁਤ। ਹਾਂਜੀ। ਇਹ ਪਤਾ ਨਹੀਂ ਹੈ ਭਾਈ ਕਿਸੇ ਦੀ, ਤੇ ਚਲੋ ਕੋਈ ਪਰਸਨਲ ਦੁਸ਼ਮਣੀ ਕੋਈ ਮੰਨ ਸਕਦੇ ਇੱਕ ਤੇ ਕੇਸ ਦੇ ਵਿੱਚ, ਪਰ ਇੰਨਾ ਇਤਫਾਕ ਵੱਡਾ। ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ, ਆ ਜਿਹੜਾ ਅਨੰਤਨਾਗ ਹਮਲਾ ਹੋਇਆ, ਇਹ ਜਿਹੜਾ ਅਹਿਮਦ ਮਰਿਆ ਪੀਓਕੇ ਦੇ ਵਿੱਚ, ਉਹ ਵੀ ਇਸੇ ਤਰ੍ਹਾਂ ਅਣਪਛਾਤੇ ਸ਼ੂਟਰਾਂ ਨੇ ਡਰਾਇਆ। ਉਸ ਤੋਂ ਬਾਅਦ ਇਹ ਇੰਨਾ ਵੱਡਾ ਹੋਇਆ ਮੁਕਾਬਲਾ। ਜੀ। ਉਹ ਜੈਸ਼ੇ ਮੁਹੰਮਦ ਦਾ ਸੀ। ਜੀ। ਸੋ ਬਿਲਕੁਲ ਇਹ ਪ੍ਰੈਡਿਕਸ਼ਨਸ ਤਾਂ ਪਹਿਲਾਂ ਹੀ ਸੀਗੀਆਂ ਵੀ ਕੈਨੇਡਾ ਜਿਹੜੇ ਭਾਰਤ ਦੇ ਸਬੰਧ ਆ, ਉਹ ਜਦੋਂ G20 ਸ਼ੁਰੂ ਹੋਇਆ ਸੀ ਉਦੋਂ ਹੀ ਕਿਆਸਰਾਈਆਂ ਲੱਗ ਰਹੀਆਂ ਸੀ। ਪਰ ਇਹ ਜਿਹੜਾ ਹੁਣ ਹਾਲੀਆ ਦਿਨਾਂ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਈ ਆ, ਇਹਨੇ ਦੋਨਾਂ ਦੇਸ਼ਾਂ ਦੇ ਜਿਹੜੇ ਰਿਸ਼ਤੇ ਉਹਨਾਂ ਦੇ ਵਿੱਚ ਖਟਾਸ ਜ਼ਰੂਰ ਪੈਦਾ ਕਰ ਦਿੱਤੀ ਹੈ। ਸਟਾਂਸ ਦੋਨਾਂ ਦਾ ਅਲੱਗ ਆ, ਦੋਨੇ ਸਿਆਸਤ ਨੂੰ ਆਪਣੇ ਤਰੀਕੇ ਨਾਲ ਵਰਤ ਰਹੇ ਨੇ। ਹੁਣ ਉੱਧਰ ਆਲਰੇਡੀ ਮਿੰਟੂ ਜੀ ਪੋਲਰਾਈਜੇਸ਼ਨ ਸ਼ੁਰੂ ਹੋ ਚੁੱਕੀ ਹੈ ਕਿ ਦੇਸ਼ ਟੁੱਟਣ, ਪੱਛਮੀ ਦੇਸ਼ ਨੂੰ ਤੋੜਨਾ ਚਾਹੁੰਦਾ। ਟਵਿੱਟਰ ਤੇ ਤੁਹਾਨੂੰ ਪਤਾ ਨਾ ਇੱਕ ਧੜਾ ਜਿਹੜਾ ਹੈਗਾ, ਉਹ ਕਹਿੰਦੇ ਵੀ ਉਹ ਚੱਲਣਾ ਹੀ ਚੱਲਣਾ ਹੈ, ਉਹ 2024 ਤੱਕ ਚੱਲੇਗਾ। ਇਹ ਤਗੜੇ ਬਿਆਨ ਦੇਣਗੇ, ਇਹ ਤਗੜੇ ਫੈਸਲੇ ਲੈਣਗੇ ਇੰਡੀਆ ਵਾਲੇ, ਕਿਉਂਕਿ ਉਧਰ ਉਹਨਾਂ ਦੀ ਵੋਟ, ਮਤਲਬ ਕਿ ਉਧਰ ਦੇਖੋ ਜਗਮੀਤ ਸਿੰਘ ਦੀ ਬਾਹਰਲੀ ਹਮਾਇਤ ਵੀ ਉਹਨੂੰ ਚਾਹੀਦੀ ਹੈ ਨਾ, ਟਰੂਡੋ ਨੂੰ। ਜੀ। ਹਾਂਜੀ। ਉਹ ਵੀ ਸਿਆਸਤ ਪੂਰੀ ਖੁੱਲ ਕੇ ਖੇਡਣਗੇ ਤੇ ਇਹ ਖੁੱਲ ਕੇ ਫੈਸਲੇ ਲਊਗੇ ਜੀ। ਇਹ ਖੁੱਲ ਕੇ ਫੈਸਲੇ ਲਊਗੇ ਕਿਉਂਕਿ ਇਹਨਾਂ ਨੇ ਵਿਖਾਉਣਾ ਕਿ ਬਈ ਅਸੀਂ ਤਾਂ ਹੁਣ ਆਪਦੇ ਦੇਸ਼ ਵਾਸਤੇ ਸਾਰਾ ਕੁਝ ਕਰ ਰਹੇ ਹਾਂ। ਇਹ ਚੀਜ਼ ਜਿਹੜੀ ਹੈ, ਹੁਣ ਮੈਂ ਤਾਂ ਹੀ ਕਹਿ ਰਿਹਾ ਕਿ ਨਫਾ ਕਿਹਨੂੰ ਦਿੰਦੀ ਆ, ਨੁਕਸਾਨ ਕਿਹਨੂੰ ਦਿੰਦੀ ਆ, ਉਹ ਸਮਾਂ ਹੀ ਤੈਅ ਕਰੂਗਾ। ਪਰ ਜਿਹੜੇ ਦੋਸ਼ ਲੱਗੇ ਆ, ਬਹੁਤ ਵੱਡੇ ਦੋਸ਼। ਬਿਲਕੁਲ। ਤੇ ਪੰਜਾਬ ਸਰਕਾਰ ਦੀ ਗੱਲ ਕਰੀਏ ਮਿੰਟੂ ਜੀ, ਪੰਜਾਬ ਸਰਕਾਰ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਜੀ। ਜੀ ਦੇਖੋ, ਇਹ ਨਾ ਹੈਗਾ ਸੀਗਾ ਪ੍ਰਾਪਰਟੀ ਟੈਕਸ ਵਾਲੇ ਮਸਲਾ, ਇਹਦੇ ਚ ਵੀ ਯੂ ਟਰਨ ਵੱਜਦੇ ਰਿਹਾ। ਪਹਿਲਾਂ ਐਲਾਨ ਕਰ ਦਿੱਤਾ, ਫਿਰ ਇਹਨਾਂ ਨੇ ਪਾਲਿਸੀ ਵਾਪਸ ਲੈ ਲਈ ਸੀ ਕਿ ਕੁਝ ਕੁ ਘੰਟਿਆਂ ਦੇ ਅੰਦਰ, ਤੇ ਹੁਣ ਫਿਰ ਇਹਨਾਂ ਨੇ ਜਾਰੀ ਕਰ ਦਿੱਤੀ ਆ ਸੂਚਨਾ ਕਿ ਦੇਖੋ ਜੀ ਗੱਲ ਇਹ ਆ ਕਿ 31 ਦਸੰਬਰ ਤੱਕ ਜਿਹੜਾ ਪ੍ਰਾਪਰਟੀ ਟੈਕਸ ਦਾ ਬਕਾਇਆ ਉਹ ਜਮ੍ਹਾਂ ਕਰਵਾ ਦਿਓ। ਜੀ। ਠੀਕ ਹੈ ਨਾ ਜੀ, ਵਿਆਜ ਜੁਰਮਾਨੇ ਤੋਂ ਤੁਹਾਨੂੰ ਛੋਟ ਮਿਲ ਜਾਏਗੀ। ਇਹ ਪਹਿਲਾਂ ਇਹਨਾਂ ਨੇ ਜਾਰੀ ਕੀਤਾ ਸੀ, ਪਰ ਵਿੱਚੋਂ ਹੀ ਵਾਪਸ ਲੈ ਲਿਆ ਸੀਗਾ, ਫਿਰ ਇਹਨਾਂ ਨੇ ਜਾਰੀ ਕਰ ਦਿੱਤਾ। ਪਤਾ ਨਹੀਂ ਕੀ ਕਰਦੇ, ਸਾਨੂੰ ਪਤਾ ਨਹੀਂ ਲੱਗਦਾ। ਲੋਕ ਮਾਨ ਦੇ ਐਲਾਨ ਤੋਂ ਬਾਅਦ 5-7 ਦਿਨ ਉਡੀਕਦੇ ਰਹਿੰਦੇ ਨੇ। ਠੀਕ ਹੈ ਕਿ ਭਾਈ ਕਿਤੇ ਯੂ ਟਰਨ ਤੇ ਨਹੀਂ ਮਾਰੂਗੇ ਜੀ। ਸੋ ਪਹਿਲਾਂ ਜਦੋਂ ਪੱਕਾ ਹੋ ਜਾਂਦਾ ਕੰਮ, ਫਿਰ ਕਹਿੰਦੇ ਕਿ ਹਾਂ ਇਹਨਾਂ ਦਾ ਪਤਾ ਹੀ ਕੋਈ ਨਹੀਂ, ਸ਼ਾਮ ਨੂੰ ਕੋਈ ਕੁਝ ਹੋਰ ਕਹਿ ਜਾਂਦਾ, ਸਵੇਰ ਨੂੰ ਕੋਈ ਕੁਝ ਹੋਰ ਕਹਿ ਜਾਂਦਾ। ਸੋ ਚਲੋ ਫਿਰ ਇੱਕ ਵਾਰੀ ਲੈ ਕੇ ਆਏ ਨੇ ਪ੍ਰਾਪਰਟੀ ਟੈਕਸ ਵਾਲਾ, ਇਹਨੂੰ ਕਹਿੰਦੇ ਆ ਵਨ ਟਾਈਮ ਸੈਟਲਮੈਂਟ, OTS ਸਕੀਮ ਹੁੰਦੀ ਹੈ। ਇਹ ਸਿੱਧਾ ਹਿਸਾਬ ਹੈ ਕਿ ਜੇ ਤੁਸੀਂ ਡਿਫਾਲਟ ਕੀਤਾ ਤੇ ਉਹ ਪੈਸਾ ਭਰ ਦਿਓ, ਤੇ ਜਿਹੜੀ ਕੋਈ ਪੈਨਲਟੀ ਲੱਗਣੀ ਹੈ ਜਾਂ ਵਿਆਜ ਲੱਗਣਾ ਉਹਦੇ ਤੋਂ ਛੋਟ ਮਿਲ ਜਾਏਗੀ ਤੁਹਾਨੂੰ। ਜੀ। ਤੇ ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਮੈਰੀਟੋਰੀਅਸ ਸਕੂਲਾਂ ਦੀ। ਸੈਂਕੜੇ ਸੀਟਾਂ ਖਾਲੀ ਨੇ ਜੀ ਇਹਨਾਂ ਦੀਆਂ। ਹਾਂਜੀ ਦੇਖੋ, ਮੈਰੀਟੋਰੀਅਸ ਸਕੂਲ, ਤੁਹਾਨੂੰ ਪਤਾ ਨਾ ਇੱਕ ਵੀਡੀਓ ਵਾਇਰਲ ਹੋ ਗਈ ਸੀਗੀ ਦਿੱਲੀ ਚੋਂ, ਸਿਸੋਦੀਆ ਹੋਰਾਂ ਦੀ। ਹਾਂਜੀ। ਜਿੱਥੇ ਉਹ ਇਹਨਾਂ ਸਕੂਲਾਂ ਦੀ ਗੱਲ ਕਰਦੇ ਪਏ ਸੀਗੇ। ਬਿਲਕੁਲ। ਤਾਂ ਗੱਲ ਇਹ ਆ ਕਿ ਉਹਦੇ ਤੇ ਬੜੀ ਫਿਰ ਬਹਿਸ ਸ਼ੁਰੂ ਹੋਈ ਸੀ। ਅਕਾਲੀਆਂ ਨੇ ਆਖਿਆ ਸੀ, ਆ ਦੇਖ ਲਓ ਸਾਡਾ ਬਣਾਇਆ ਹੀ ਮਾਡਲ ਹੈ। ਤਾਂ ਮੈਰੀਟੋਰੀਅਸ ਸਕੂਲ ਲੈ ਕੇ ਆਏ ਸੀਗੇ ਪ੍ਰਕਾਸ਼ ਸਿੰਘ ਬਾਦਲ ਹੋਰੀ ਜੀ।
ਤੁਹਾਨੂੰ ਯਾਦ ਹੋਏਗਾ। ਜੀ ਜੀ ਇਹ ਕਨਸੈਪਟ ਅੱਛਾ ਸੀਗਾ, ਬਹੁਤ ਅੱਛਾ ਆਪਾਂ ਕਹਿ ਸਕਦੇ ਹਾਂ। ਪਰ ਇੱਥੇ ਦੀ ਗੰਦੀ ਰਾਜਨੀਤੀ ਦੀ ਗੰਦੀ ਵਾਦੀ ਇਹ ਆ ਕਿ ਜੇ ਪਿਛਲੀ ਸਰਕਾਰ ਨੇ ਕੁਝ ਚੰਗਾ ਕੀਤਾ ਹੈ, ਜੋ ਚੱਲਦਾ ਹੈ, ਇਹਨਾਂ ਨੇ ਆਪਣਾ ਮੁਲੰਮਾ ਚਾੜ ਕੇ ਉੱਥੇ ਕੁਝ ਹੋਰ ਕਰ ਦੇਣਾ, ਸਕੂਲ ਆਫ ਐਮੀਨੈਂਸ। ਇਹ ਨਹੀਂ ਹੈ ਵੀ ਉਹਨਾਂ ਵੱਲ ਵੀ ਵੇਖ ਲਈਏ, ਚੀਜ਼ ਤੇ ਇੱਕ ਹੀ ਆ ਨਾ। ਇੱਕ ਹੀ ਹੈ ਬਿਲਕੁਲ। ਉਹਦੇ ਵਿੱਚ ਵੀ ਕਰੀਮ ਹੀ ਪੜਦੀ ਆ, ਜੀ ਉਹਦੇ ਵਿੱਚ ਵੀ ਉਹ ਬੱਚੇ ਜਿਹੜੇ 10ਵੀਂ ਚ ਚੰਗੇ ਨੰਬਰ ਲਿਆਉਂਦੇ, 80-85% ਉੱਤੇ ਜਿਹੜਾ ਦੇ ਨੰਬਰ ਹੁੰਦੇ ਆ, ਉਹਨਾਂ ਨੂੰ ਐਡਮਿਸ਼ਨ ਮਿਲਦਾ ਹੈ। ਫਿਰ ਤਿਆਰੀ ਕਰਦੇ ਨੇ ਗਾ, ਉਹਨਾਂ ਨੇ ਇੰਜੀਨੀਅਰਿੰਗ ਕਰਨੀ ਆ, ਕੋਈ ਲੇਖਾਕਾਰੀ ਕਰਨੀ, ਕੋਈ ਮੈਡੀਕਲ, ਨਾਨ ਮੈਡੀਕਲ, ਉਹ ਸਾਰਾ ਕੁਝ ਜਿਹੜਾ ਉੱਥੋਂ ਤਿਆਰ ਹੁੰਦਾ ਹੈ। ਬੜਾ ਜ਼ਬਰਦਸਤ ਕੰਮ ਹੈ ਉਹਨਾਂ ਦਾ ਜੀ। ਪਰ ਬਦਕਿਸਮਤੀ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਕਨਸੈਪਟ ਸੀਗਾ, ਜਿਵੇਂ ਸਰਕਾਰਾਂ ਬਦਲੀਆਂ, ਪਹਿਲਾਂ ਕਾਂਗਰਸੀਆਂ ਨੇ ਬੇੜਾ ਗਰਕ ਕਰ ਦਿੱਤਾ, ਹੁਣ ਇਹਨਾਂ ਨੇ ਤੇ ਫਿਰ ਆਪਦਾ ਹੀ ਕਨਸੈਪਟ ਲਿਆ ਹੈ, ਤਾਂ ਪ੍ਰਮੋਟ ਹੀ ਉਹਨੂੰ ਕਰਨਗੇ ਨਾ। ਸੋ ਇਸ ਕਰਕੇ ਹੁਣ ਦੱਸਦੇ ਕਿ ਸਕੂਲਾਂ 'ਚ ਇਸ ਵੇਲੇ 965 ਸੀਟਾਂ ਖਾਲੀ ਹੈ ਹਿਸਾਬ ਨਾਲ, ਮੈਰੀਟੋਰੀਅਸ ਸਕੂਲਾਂ ਦੇ ਵਿੱਚ 4600 ਟੋਟਲ ਸੀਟਾਂ ਹੈ। 4600 ਮਤਲਬ ਕਿ 5ਵਾਂ ਹਿੱਸਾ ਹੀ ਖਾਲੀ ਤੁਰੀਆਂ ਫਿਰਦੀਆਂ ਨੇ। ਤੇ ਇਹ ਆਪਣੇ ਆਪ ਦੇ ਵਿੱਚ ਮੈਂ ਕਹੂੰਗਾ ਕਿ ਬਹੁਤ ਮੰਦਭਾਗੀ ਗੱਲ ਆ ਕਿ ਇਸ ਤਰ੍ਹਾਂ ਦਾ ਸਕੂਲ ਜਿਹਦੇ ਵਿੱਚ ਸਭ ਕੁਝ ਫ੍ਰੀ ਹੁੰਦਾ ਹੈ, ਪੜ੍ਹਾਈ ਲਿਖਾਈ, ਰਹਿਸ਼, ਤਿਆਰੀ, ਸਭ ਕੁਝ ਹੀ। ਇਹਦਾ ਅਲੱਗ ਤੋਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪ੍ਰੋਜੈਕਟ ਡਾਇਰੈਕਟਰ ਹੁੰਦਾ, ਬਹੁਤ ਵਧੀਆ ਚੀਜ਼ਾਂ, ਜਿਵੇਂ ਮਤਲਬ ਕਿ ਕਿਸੇ ਨੇ MBBS 'ਚ ਜਾਣਾ, ਇੰਜੀਨੀਅਰਿੰਗ 'ਚ ਜਾਣਾ, CA ਬਣਨਾ, ਉਹ ਇੱਥੋਂ ਤਿਆਰ ਹੁੰਦਾ, ਜਿੱਦਾਂ ਕਹ ਲਈਏ ਨਾ ਕਿ ਇੱਕ ਤਰ੍ਹਾਂ ਨਾਲ ਬੇਸ ਬਣਾਉਣ ਵਾਸਤੇ ਆ। ਹਾਂਜੀ ਹਾਂਜੀ। ਪਰ ਮਾੜੀ ਗੱਲ ਆ, ਮੈਂ ਕਹਿੰਦਾ ਕਿ ਸਾਡੇ ਕੋਲ ਸਾਰਾ ਸੈਟਅਪ ਹੈਗਾ, ਤਾਂ ਮੈਰੀਟੋਰੀਅਸ ਸਕੂਲਾਂ ਨੂੰ ਵੀ ਥੋੜਾ ਪ੍ਰਮੋਟ ਕਰਨਾ ਚਾਹੀਦਾ, ਤਾਂ ਕਿ ਬੱਚੇ ਇੱਥੇ ਵੀ ਵਧੀਆ ਆਪਣੀ ਜਾਣਕਾਰੀ, ਤਾਲੀਮ ਜਿਹੜੀ ਆ ਉਹ ਹਾਸਲ ਕਰ ਸਕਣ। ਜੀ। ਤੇ ਆੜਤੀ ਨੇ ਪੁਲਿਸ ਤੇ ਵੱਡੇ ਦੋਸ਼ ਲਾਇਆ ਮਿੰਟੂ ਜੀ। ਹਾਂਜੀ ਦੇਖੋ, ਇਹ ਨਾ ਕੋਈ ਆੜਤੀ ਹੈ, ਕਹਿੰਦਾ ਕਿ 2 ਕਰੋੜ 70 ਲੱਖ ਰੁਪਏ ਦੀ ਠੱਗੀ ਮਾਰ ਗਿਆ ਜੀ। ਇਹ ਆੜਤ ਦਾ ਕੰਮ ਕਰਨ ਵਾਲਾ ਸ਼ੀਸ਼ਪਾਲ ਨਾਂ ਦਾ ਵਿਅਕਤੀ ਹੈ। ਇਹ ਕਹਿੰਦਾ ਕਿ ਜਿਹੜਾ ਕੋਈ DSP ਬਰਿਆਮ ਸਿੰਘ ਹੈ, 2013 ਦੇ ਵਿੱਚ ਸਦਰ ਥਾਣਾ ਖੰਨਾ ਦਾ ਹੈਗਾ ਸੀ ਇੰਚਾਰਜ, ਉਸ ਵੇਲੇ ਹਿਰਾਸਤ ਦੇ ਵਿੱਚ ਰੱਖਿਆ ਤੇ ਫਰੀਜ਼ ਖਾਤੇ ਦੇ ਵਿੱਚੋਂ ਹੀ ਇਹ ਕਢਾ ਗਿਆ 2 ਕਰੋੜ 70 ਲੱਖ ਰੁਪਈਆ। ਤੇ ਇਹਦੇ ਨਾਲ ਜਿਹੜੇ ਸੀਗੇ ਕੁਝ ਹੋਰ ਜਿੱਦਾਂ ਕੋਈ ਪੁਲਿਸ ਕਰਮਚਾਰੀ, ਇਹਨਾਂ ਨੇ ਜਬਰਨ ਇਹਦੇ ਖਾਤੇ ਚੋਂ ਕਢਾਇਆ। ਐਸਾ ਇੱਕ ਵਾਰੀ ਇੱਥੇ ਸਾਡੇ ਨੇੜੇ ਵੀ ਹੋਇਆ ਸੀਗਾ, ਤੇ ਪੁਲਿਸ ਵਾਲੇ ਨੇ ਬੜਾ ਵੱਡਾ ਬਲੈਕੀਆ ਫੜਿਆ, ਹੁਣ ਵੀ ਉਹ ਅੰਦਰ ਆ। ਉਹਦਾ ਹੋਟਲ ਵੀ ਅਸੀਂ ਕੀਤਾ ਪਿਛਲੇ ਦਿਨ ਹੀ, ਆਪਣੇ ਜ਼ਿਲ੍ਹੇ 'ਚ ਹੀ ਆ। ਤੇ ਹੋਇਆ ਕਿ ਉਹਨੂੰ ਚੁੱਕਿਆ ਸੀ, ਅੰਮ੍ਰਿਤਸਰ ਚੁੱਕਿਆ, ਤੇ ਉਹਦੇ ਕੋਲ ATM ਤੁਹਾਨੂੰ ਪਤਾ ਹੀ, ਹੁਣ ਜਿਹੜਾ ਬੰਦਾ ਇਸ ਤਰ੍ਹਾਂ ਦਾ ਹੋਵੇ, ਤੇ ਉਹਦੇ ਕੋਲ ATM ਸੀਗੇ, ਤੇ ਹੋਇਆ ਕਿ ਪੈਗੇ ਟੁੱਟ ਕੇ ਇੰਨੇ ਕਢਾ ਲਏ, ਇੰਨੇ ਕਢਾ ਲਏ, ਇੰਨੇ ਕਢਾ ਲਏ, ਜਿਹਦੇ ਹੱਥ ਆਏ। ਤੇ ਬਾਅਦ ਦੇ ਵਿੱਚ ਫਿਰ ਜਿੱਦਾਂ ਗ੍ਰਿਫਤਾਰੀ ਕਿਤੇ ਹੋਰ ਪਾਈ, ਲੋਕੇਸ਼ਨ ਕਿਤੇ ਹੋਰ ਦੀ ਨਿਕਲ ਆਈ, ATM ਯੂਜ਼ਿੰਗ ਕਿਤੇ ਹੋਰ ਦੀ ਨਿਕਲ ਆਈ, ਫਸ ਗਿਆ ਪੁਲਿਸ ਵਾਲੇ। ਉਲਟਾ ਉਹ ਉਹਨਾਂ ਦੇ ਹਾਵੀ ਹੋ ਗਿਆ ਪੁਲਿਸ ਵਾਲਿਆਂ ਜੀ। ਪੁਲਿਸ ਵਾਲੇ ਕੋਈ ਸਸਪੈਂਡ ਕਰਾਤਾ, ਕੋਈ ਕੁਛ, ਬੁਰਾ ਹਾਲ ਸੀਗਾ। ਪਰ ਬਾਅਦ ਦੇ ਵਿੱਚ ਸੂਤ ਆ ਗਿਆ, ਚੱਕ ਲਿਆ ਸੀਗਾ। ਖੈਰ ਇਹ ਇਸੇ ਤਰ੍ਹਾਂ ਹੀ ਹੁੰਦਾ। ਤੇ ਹੁਣ ਇਹ ਆੜਤੀਆ ਵੀ ਕਹਿੰਦਾ ਹੈ ਕਿ ਭਾਈ ਮੈਨੂੰ ਏਦਾਂ ਜ਼ਬਰਦਸਤੀ ਚੁੱਕ ਕੇ ਤੇ ਫਿਰ ਇੱਕ ਫਰੀਜ਼ ਖਾਤਾ ਹੋਣਾ ਕੋਈ ਰੌਲੇ ਰੱਪੇ ਵਾਲਾ, ਉਹਦੇ ਚੋਂ ਇਹਨਾਂ ਨੇ ਤਕਰੀਬਨ 3.25 ਕਰੋੜ ਰੁਪਈਆ ਕਢਾਇਆ। ਜਾਂਚ ਹੋਣੀ ਚਾਹੀਦੀ ਹੈ ਜੀ, ਜੇ ਵਾਕਿਆ ਇਸ ਤਰ੍ਹਾਂ ਹੋਇਆ, ਕਿਉਂਕਿ ਤੋਂ ਸਾਰੀਆਂ ਚੀਜ਼ਾਂ ਆਈ ਜਾਂਦੀਆਂ ਨੇ ਕਿ ਇੰਨਾ ਪੈਸਾ ਯਕਦਮ ਕਿਸੇ ਨੂੰ ਕੀ ਲੋੜ ਪਈ ਹੈ, ਕਿ ਇਹਦੇ ਥਰੂ ਕਢਾਇਆ ਗਿਆ ਜਾਂ ਫਰੀਜ਼ ਖਾਤੇ ਚੋਂ ਆਪ ਹੀ ਕਢਾ ਲਿਆ, ਤਾਂ ਉਹ ਸਾਰਾ ਕੁਝ ਜਿਹੜਾ ਜਾਂਚ ਪੜਤਾਲ ਦਾ ਵਿਸ਼ਾ, ਤੇ ਉਹ ਇਨਸਾਫ ਤੇ ਮਿਲਣਾ ਚਾਹੀਦਾ ਜੀ। ਉਸੇ ਜੇ ਇਹ ਕੰਮ ਕਰਨ ਲੱਗ ਪੈਗੀ ਤੇ ਬੰਦਾ ਰੋਂਦਾ ਜਾਏਗਾ ਕਿਹਦੇ ਕੋਲ? ਇਹ ਤੇ ਆਪ ਹੀ ਲੋਟੂ ਬਣ ਗਿਆ ਹੈ, ਤੇ ਫਿਰ ਰੋਂਦਾ ਹੋਇਆ ਬੰਦਾ ਜਿਹੜਾ ਉਹ ਜਾਏਗਾ ਕਿਹਦੇ ਕੋਲ? ਜੀ ਬਿਲਕੁਲ। ਤੇ ਮਿੰਟੂ ਜੀ, ਅਡਾਨੀ ਤੇ ਬਣੀ ਕਮੇਟੀ ਦੇ ਵਿੱਚ ਵੀ ਹਿੱਤਾਂ ਦਾ ਟਕਰਾਅ ਜੀ। ਹਿੱਤਾਂ ਦਾ ਟਕਰਾਅ ਇਉਂ ਆ ਕਿ ਇਸ ਕਮੇਟੀ ਦੇ ਵਿੱਚ 2-3 ਬੰਦੇ ਇਹੋ ਜਿਹੇ ਆ ਜਿਹੜੇ ਅਡਾਨੀ ਗਰੁੱਪ ਦੇ ਨਾਲ ਹੀ ਜੁੜੇ ਹੋਏ ਸੀਗੇ। ਇਹ ਆਪਣੇ ਆਪ ਦੇ ਵਿੱਚ ਬੜੀ ਕਮਾਲ ਦੀ ਗੱਲ ਹੈ, ਕਿਉਂਕਿ ਇੱਕ ਕਮੇਟੀ ਬਣਾ ਦਿੱਤੀ ਸੀਗੀ ਇਹਨਾਂ ਨੇ ਕਿ ਤੁਸੀਂ ਬਈ ਦੇਖੋ ਜਾ ਕੇ ਕਿ ਕੀ ਹੇਰ-ਫੇਰ ਹੈ। ਇਸੇ ਦਰਮਿਆਨ ਤੁਹਾਨੂੰ ਪਤਾ ਨਾ, ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਇੱਕ ਰਿਪੋਰਟ ਹੋਰ ਆ ਗਈ ਸੀਗੀ ਕਿ ਕਿਸ ਤਰ੍ਹਾਂ ਸ਼ੈਲ ਕੰਪਨੀਆਂ ਦੇ ਜ਼ਰੀਏ ਪੈਸਾ ਇਹਨਾਂ ਦੇ ਗਰੁੱਪ 'ਚ ਆ ਰਿਹਾ ਸੀਗਾ। ਮਤਲਬ ਕਿ ਦੂਜੀਆਂ ਕੰਪਨੀਆਂ ਐਵੇਂ ਬੰਦੇ ਇਹਨਾਂ ਦੇ ਪੈਸੇ ਭੇਜ ਰਹੇ ਸੀਗੇ। ਉਹ ਤੁਹਾਨੂੰ ਥੋੜਾ ਜਿਹਾ ਮੈਂ ਕਿਸੇ ਦਿਨ ਤਕਨੀਕੀ ਪੱਖ ਤੋਂ ਸਮਝਾਊਂਗਾ ਕਿ ਕੀ ਮਾਜਰਾ ਹੁੰਦਾ ਹੈ, ਕਿਉਂਕਿ ਉਹਦੇ ਤੇ ਖਾਸਾ ਟਾਈਮ ਲੱਗ ਜਾਣਾ, ਜਿਹੜੀਆਂ ਲਿਸਟਡ ਕੰਪਨੀਆਂ ਹੁੰਦੀਆਂ। ਪਰ ਜੇ ਆਪਾਂ ਮੋਟੇ ਤੌਰ ਤੇ ਸਮਝੀਏ ਕਿ ਇਹ ਜੋ ਜਾਂਚ ਪੜਤਾਲ ਵਾਸਤੇ ਬਣਾਈ ਸੀਗੀ, ਉਹਦੇ 'ਚ ਪਟੀਸ਼ਨਰ ਜਿਹੜੀ ਬੀਬੀ ਅਨਾਮਿਕਾ ਜੈਸਵਾਲ, ਉਹਨੇ ਕਿਹਾ ਕਿ ਭਾਰਤੀ ਸਟੇਟ ਬੈਂਕ ਦੇ ਜਿਹੜੇ ਸਾਬਕਾ ਚੇਅਰਮੈਨ OP ਭੱਟ, ਜੋ 6 ਮੈਂਬਰੀ ਮਾਰ ਕਮੇਟੀ ਦੇ ਵਿੱਚ ਸ਼ਾਮਲ ਆ,
ਇਹ ਨਵਿਆਉਣਯੋਗ ਊਰਜਾ ਫਰਮ ਜਿਹੜੀ ਗ੍ਰੀਨਕੋ ਦੇ ਮੁਖੀ ਆ, ਜਿਹਦੇ ਅਡਾਨੀ ਗਰੁੱਪ ਨਾਲ ਸਿੱਧੇ ਸੰਬੰਧ ਆ, ਵਪਾਰਕ ਸੰਬੰਧ ਆ। ਸੋ ਇਹ ਉਹਨਾਂ ਨੇ ਇੱਕ ਪ੍ਰੈਸ ਨੋਟ ਦੇ ਜ਼ਰੀਏ ਵੀ ਸਿੱਧ ਕਰਨ ਦਾ ਯਤਨ ਕੀਤਾ ਤੇ ਨਾਲ ਕੁਝ ਹੋਰ ਡਾਕੂਮੈਂਟ ਵੀ ਲਾਏ ਆ। ਇਸੇ ਤਰ੍ਹਾਂ ਇੱਕ ਦੋ ਹੋਰ ਆ, ਯਾਨੀ ਕੰਪਨੀ ਦੇ ਵਿੱਚੋਂ ਹੀ ਹਿੱਤਾਂ ਦਾ ਟਕਰਾਅ ਨਿਕਲ ਆਇਆ। ਤੇ ਗੱਲ ਇਹ ਆ ਅਰਵਿੰਦ ਜੀ, ਜਿਹੜੇ ਬੰਦੇ ਇਸ ਤਰ੍ਹਾਂ ਪਾਏ ਜਾਂਦੇ ਕਿਸੇ ਕੰਪਨੀ ਨਾਲ ਪਹਿਲਾਂ ਜੁੜੇ ਹੋਏ ਆ ਤੇ ਉਹਦੇ ਖਿਲਾਫ ਜਾਂਚ ਪੜਤਾਲ ਦੀ ਕਮੇਟੀ ਵਾਸਤੇ ਚੁਣੇ ਜਾਂਦੇ ਆ, ਤੇ ਉਹਨਾਂ ਨੂੰ ਤੇ ਆਪਣੇ ਆਪ ਹੀ ਦੱਸਣਾ ਚਾਹੀਦਾ। ਜਿਸ ਤਰ੍ਹਾਂ ਜੱਜ ਹੁੰਦੇ ਆ, ਉਹ ਆਪਣੇ ਆਪ ਹੀ ਦੱਸ ਦਿੰਦੇ ਕਿ ਕਿਸੇ ਟਾਈਮ ਅਸੀਂ ਇਹਦਾ ਫਲਾਣੇ ਦਾ ਬਾਈ ਕੇਸ ਲੜਿਆ, ਅਸੀਂ ਇਹਦੀ ਸੁਣਵਾਈ ਨਹੀਂ ਕਰਨੀ। ਇਹ ਕਮਾਲ ਦੀ ਗੱਲ ਹੈ ਕਿ ਉਹ ਚੁੱਪ ਕੀਤੇ, ਮਤਲਬ ਕਿ ਇੱਕ ਤੇ ਰਿਪੋਰਟ ਵੀ ਆ ਗਈ ਆ ਉਸ ਮਤਲਬ ਕਿ ਕਮੇਟੀ ਦੀ। ਤੇ ਸਭ ਤੋਂ ਵੱਡੀ ਗੱਲ ਇਹ ਆ ਨਾ ਕਿ ਉਸੇ ਰਿਪੋਰਟ ਤੋਂ ਬਾਅਦ, ਕਮੇਟੀ ਦੀ ਰਿਪੋਰਟ ਤੋਂ ਬਾਅਦ ਇੱਕ ਰਿਪੋਰਟ ਹੋਰ ਆ ਗਈ ਜਿਹਦੇ ਚ ਦਾਵਾ ਜਿਹੜਾ ਸੀਗਾ ਉਹ ਬਿਲਕੁਲ ਖੋਖਲਾ ਸਿੱਧ ਹੋਇਆ ਅਡਾਨੀ ਹੋਰਾਂ ਦਾ, ਜੋ ਕਹਿ ਰਹੇ ਸੀ ਕਿ ਨਹੀਂ ਕੁਝ ਵੀ ਨਹੀਂ ਹੋਇਆ। ਤਾਂ ਗੱਲ ਇਹ ਹੈ ਕਿ ਇਹਦੇ ਵਿੱਚ ਥੋੜਾ ਵੇਖਣਾ ਚਾਹੀਦਾ ਸੁਪਰੀਮ ਕੋਰਟ ਨੂੰ ਵੀ, ਕਿ ਜਦ ਇਹਨਾਂ ਨੂੰ ਪਤਾ ਸੀਗਾ ਕਿ ਉਹ ਇਹਨਾਂ ਚੀਜ਼ਾਂ ਨਾਲ ਜੁੜੇ ਰਹੇ ਤਾਂ ਉਹਨਾਂ ਨੂੰ ਆਪ ਹੀ ਸਪਸ਼ਟ ਕਰਨਾ ਚਾਹੀਦਾ ਸੀਗਾ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਖਬਰਾਂ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਕਾਨੂੰਨ ਦੀ ਕਚਹਿਰੀ ਤੋਂ ਬਾਅਦ ਲੋਕਾਂ ਦੀ ਕਚਹਿਰੀ ਬਹੁਤ ਵੱਡੀ ਹੈ ਅਸਲ ਦੇ ਵਿੱਚ। ਜਿਹੜੇ ਲੋਕ ਫਿਰੋਜ਼ਪੁਰ ਦੇ ਰਹਿਣ ਵਾਲੇ ਆ, ਉਹਨਾਂ ਨੂੰ ਸਾਰਾ ਪਤਾ ਹੋਣਾ ਕਿ 2017 ਤੋਂ ਲੈ ਕੇ 2022 ਤੱਕ ਰੇਤੇ ਦੀਆਂ ਖੱਡਾਂ ਕਿਹਦੇ ਕੋਲੇ ਸੀ। ਉਸ ਤੋਂ ਪਹਿਲਾਂ ਰੇਤੇ ਦੀਆਂ ਖੱਡਾਂ ਕਿਹਦੇ ਕੋਲੇ ਸੀ। 2012 ਦਾ ਜਦੋਂ ਇਲੈਕਸ਼ਨ ਹੋਇਆ ਸੀ ਤਾਂ ਸਤਕਾਰ ਕੌਰ ਗਹਿਰੀ ਦੇ ਬਾਰੇ ਕਿਹਾ ਗਿਆ ਕਿ ਇਹ ਬੀਬੀ ਜਿੱਤ ਰਹੀ ਸੀ। ਇਹ ਬੀਬੀ ਰਾਹੁਲ ਗਾਂਧੀ ਟੀਮ ਦੇ ਬੜਾ ਨੇੜੇ ਸੀ, ਐਕਟਿਵ ਕਾਂਗਰਸੀ ਵਰਕਰ ਸੀ ਤੇ ਇਹਨੂੰ 2012 ਦੇ ਵਿੱਚ ਵੀ ਟਿਕਟ ਦਿੱਤੀ ਗਈ। ਹਾਲਾਂਕਿ ਬਹੁਤ ਮਿਹਨਤੀ ਕਾਂਗਰਸੀ ਸੀ, ਜੇ ਕਾਂਗਰਸ ਦੇ ਨਜ਼ਰੀਏ ਤੋਂ ਆਪਾਂ ਦੇਖੀਏ। 2012 ਜਦੋਂ ਟਿਕਟ ਦਿੱਤੀ ਤਾਂ ਉਸ ਤੋਂ ਬਾਅਦ ਜਿਹੜਾ ਇਹਦੇ ਸਾਹਮਣੇ ਉਮੀਦਵਾਰ ਸੀ ਅਕਾਲੀ ਦਲ ਦਾ ਉਮੀਦਵਾਰ, ਉਹਦੇ ਬਾਰੇ ਇਹ ਗੱਲ ਕਹੀ ਗਈ ਕਿ ਇਸ ਬੰਦੇ ਨੇ ਸਤਕਾਰ ਕੌਰ ਗਹਿਰੀ ਨੂੰ ਸ਼ਾਇਦ 250 ਵੋਟ ਨਾਲ ਹਰਾਇਆ ਸੀ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਕਨਫਰਮ ਹੋ ਗਈ ਕਿ ਬਣ ਰਹੀ ਹੈ ਤਾਂ ਫਿਰੋਜ਼ਪੁਰ ਦਿਹਾਤੀ ਦੀ ਸੀਟ ਵੀ ਅਕਾਲੀ ਦਲ ਜਿਹੜਾ ਉਹ ਧੱਕੇ ਨਾਲ ਲੈ ਗਿਆ ਸਤਕਾਰ ਕੌਰ ਗਹਿਰੀ ਤੋਂ। ਇਹਨੇ ਪਾਰਟੀ ਪੱਧਰ ਤੇ ਮਾੜਾ ਮੋਟਾ ਰੌਲਾ ਵੀ ਪਿਆ, ਉਦੋਂ ਅਖਬਾਰਾਂ ਦੇ ਵਿੱਚ ਸੁਰਖੀਆਂ ਵੀ ਲੱਗੀਆਂ ਵੀ ਗਿਣਤੀ ਹੋਣੀ ਚਾਹੀਦੀ ਹੈ, ਪਰ ਸਰਕਾਰ ਬਣ ਗਈ, ਉਸ ਤੋਂ ਬਾਅਦ ਕੁਝ ਨਹੀਂ ਬਣ ਸਕਿਆ। ਉਸ ਤੋਂ ਬਾਅਦ ਬੀਬੀ ਦੀ ਵਾਰੀ ਆਈ 2017 ਦੇ ਵਿੱਚ, ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ ਆ। 2017 ਦੇ ਵਿੱਚ ਜਦੋਂ ਸਰਕਾਰ ਬਣਦੀ ਹੈ ਤੇ ਪਹਿਲੋਂ ਪਹਿਲ ਜਿਹੜੇ ਲੋਕ ਇੱਥੇ ਫਿਰੋਜ਼ਪੁਰ ਦਿਹਾਤੀ ਦੇ ਦੱਸਦੇ ਆ ਕਿ ਇੱਕ ਪਾਇਲਟ ਗੱਡੀ ਹੁੰਦੀ ਸੀ ਬੀਬੀ ਕੋਲੇ ਤੇ ਇੱਕ ਛੋਟੀ ਜਿਹੀ ਹੋਰ ਗੱਡੀ ਹੁੰਦੀ ਸੀ। ਦਿਨਾਂ ਦੇ ਵਿੱਚ ਹੀ ਫੋਰਚੂਨਰਾਂ, ਥਾਰਾਂ ਦਾ, ਇੰਡੈਵਰਾਂ ਦਾ ਮੇਲਾ ਲੱਗ ਗਿਆ ਕੁਛ ਹੀ ਦਿਨਾਂ ਦੇ ਵਿੱਚ। ਤੇ ਇਹਦੇ ਪਤੀ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਆਡੀਓ ਮਾਫ ਕਰਨਾ, ਅੱਜ ਵੀ ਸ਼ਾਇਦ ਇੰਟਰਨੈਟ ਤੇ ਪਈ ਹੋਣੀ ਹੈ ਕਿਉਂਕਿ ਆਪਾਂ ਕਦੇ ਸਬੂਤ ਤੋਂ ਬਿਨਾਂ ਕਦੇ ਕੋਈ ਗੱਲ ਨਹੀਂ ਕਰਦੇ। ਆਡੀਓ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਸਾਨੂੰ ਇੱਕ ਖੱਡੇ ਦਾ 30,000 ਰੁਪਇਆ ਦਿਨ ਦੀ ਕਮਾਈ ਚਾਹੀਦੀ ਹੈ। ਉਹ ਪਤਾ ਨਹੀਂ 35 ਕਿ ਮੂਰਲਾ 25 ਕਹਿ ਰਿਹਾ ਸੀ, 20 ਕਹਿ ਰਿਹਾ ਸੀ, ਇਹ 30 ਤੇ ਅੜਿਆ ਹੋਇਆ ਸੀ, ਇਸ ਤਰ੍ਹਾਂ ਦੀ ਕੋਈ ਵੀਡੀਓ। ਬਾਅਦ ਦੇ ਵਿੱਚ ਇਹਨਾਂ ਨੇ ਡਿਨਾਈ ਕੀਤਾ ਕਿ ਇਹ ਤਾਂ ਜੀ ਸਾਡੀ ਕੋਈ ਪੁਰਾਣੀ ਡੀਲ ਹੈ ਤੇ ਉਹਦੀ ਆਡੀਓ ਵਾਇਰਲ ਕਰਤੀ ਤੇ ਇਹਨੂੰ ਜੋੜਤਾ ਰੇਤ ਦੀਆਂ ਖੱਡਾਂ ਦੇ ਨਾਲ। 2022 ਦੇ ਵਿੱਚ ਬੀਬੀ ਨੂੰ ਟਿਕਟ ਨਾ ਮਿਲੀ ਕਿਉਂਕਿ ਕਾਂਗਰਸ ਨੇ ਉੱਥੋਂ ਜਦੋਂ ਡਾਟਾ ਇਕੱਠਾ ਕੀਤਾ ਪਤਾ ਲੱਗਿਆ ਕਿ ਇਹ ਤਾਂ ਕੰਮ ਖਤਰੇ ਦੇ ਵਿੱਚ ਹੀ ਹੈ। ਉਸ ਤੋਂ ਬਾਅਦ ਕੀ ਹੋਇਆ, ਬੀਬੀ ਆ ਗਈ ਭਾਜਪਾ ਦੇ ਵਿੱਚ, ਪਰ ਉੱਥੋਂ ਦੀ ਜਿਹੜੀ ਕਹਿ ਲਓ ਕਿ ਸੁਗਬਗਾਹਟ ਸੀ ਜਾਂ ਜੋ ਚਰਚਾ ਸੀ ਲੋਕਾਂ ਦੀਆਂ ਉਹ ਉਂਗਲਾਂ ਨੋਹਾਂ ਤੇ ਕਿ ਇਹ ਜਾਇਦਾਦ ਇੰਨੀ ਛੇਤੀ ਕਿੱਥੋਂ ਆ ਗਈ। ਜੇ ਇੱਕ ਬੰਦਾ ਸਾਲ ਕੁ ਪਹਿਲਾਂ ਇਹ ਕਹਿੰਦਾ ਕਿ ਯਾਰ ਗੱਡੀ 'ਚ ਤੇਲ ਵੀ ਪੂਰਾ ਆ ਜੇ ਤਾਂ ਠੀਕ ਹੈ, ਉਸ ਤੋਂ ਬਾਅਦ ਉਹ ਕਹਿੰਦਾ ਨਵੀਆਂ ਗੱਡੀਆਂ ਆਉਣ ਦੇ, ਤੇ ਫਿਰ ਗੱਲ ਗਈ ਕਿੱਧਰ ਨੂੰ। ਉਸ ਤੋਂ ਬਾਅਦ ਵਿਜੀਲੈਂਸ ਕੋਲੇ ਕੇਸ ਗਿਆ। ਅੱਜ ਜਿਹੜੀ ਆਪਾਂ ਗੱਲ ਕਰਕੇ ਹਟੇ ਹਾਂ ਫਿਰ ਇਹ ਗੱਲ ਨਿਕਲ ਕੇ ਆਈ ਤੇ ਪਰ ਇਹ ਗੱਲ ਇੱਕ ਸੀਟ ਤੱਕ ਨਹੀਂ ਹੈ। ਇਹ ਕਿ ਮਸਲਾ ਕਿਸੇ ਇੱਕ ਸਤਕਾਰ ਕੌਰ ਗਹਿਰੀ ਦਾ ਨਹੀਂ ਹੈ। ਤੁਸੀਂ ਦੇਖੋ ਕਿ ਇਸ ਵੇਲੇ ਪੰਜਾਬ ਕਾਂਗਰਸ ਦੀ ਅੱਧੀ ਕੈਬਨਿਟ ਅੱਧੀ ਤੋਂ ਜ਼ਿਆਦਾ ਕੈਬਨਿਟ ਉਹ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ। ਚਾਹੇ ਉਹ ਪਿਸੋਨੀ ਦੀ ਗੱਲ ਕਰ ਲਓ, ਚਾਹੇ ਭਾਰਤ ਭੂਸ਼ਣ ਆਸ਼ੂ ਦੀ ਗੱਲ ਕਰ ਲਓ, ਚਾਹੇ ਸਾਧੂ ਸਿੰਘ ਧਰਮਸੋਤ ਦੀ ਗੱਲ ਕਰ ਲਓ, ਮਦਨ ਲਾਲ ਜਲਾਲਪੁਰ ਦੀ ਗੱਲ ਕਰ ਲਓ, ਕਿਸੇ ਦੀ ਗੱਲ ਕਰ ਲਓ, ਕਿਸੇ ਦਾ ਕੇਸ ਹੀ ਛੇੜ ਦਿਓ, ਹਲੇ ਅੱਧੇ ਤਾਂ ਹਲੇ ਆਏ ਨਹੀਂ ਗੇ। ਤੁਸੀਂ ਸੋਚ ਸਕਦੇ ਆ ਕਿ ਜੇ ਇਹ ਲੋਕ ਜਿਹਦੀ ਇੱਕ ਵਾਰੀ ਵਾਰੀ ਆਈ ਹੈ ਤੇ ਉਹਦੇ ਤੇ ਇੰਨੇ ਦੋਸ਼ ਲੱਗ ਰਹੇ ਤੇ ਜਿਨ੍ਹਾਂ ਦੀਆਂ ਵਾਰੀਆਂ ਹੁਣ ਤੱਕ ਆਉਂਦੀਆਂ ਰਹੀਆਂ ਉਹਨਾਂ ਨੇ ਕਿੰਨਾ ਕੁਝ ਬਣਾਇਆ ਹੋਣਾ, ਕਿੰਨਾ ਪੰਜਾਬ ਦਾ ਸਰਮਾਇਆ ਲੁੱਟਿਆ ਹੋਣਾ। ਜੇਕਰ ਇੱਕ ਰੇਤੇ ਦਾ ਖੱਡਾ ਉਹ ਕਿਸੇ ਇੱਕ ਬੰਦੇ ਨੂੰ ਦਿਨ ਦੀ 1 ਲੱਖ ਰੁਪਇਆ ਕਮਾਈ ਦੇ ਰਿਹਾ, 80,000 ਦੇ ਰਿਹਾ, 70,000 ਦੇ ਰਿਹਾ, ਪੰਜਾਬ ਦੇ ਵਿੱਚ ਕਿੰਨੀਆਂ ਖੱਡਾਂ ਹੋਣਗੀਆਂ, ਕਿੰਨੇ ਚਿਰਾਂ ਤੋਂ ਚੱਲ ਰਹੀ ਹੈ। ਪੰਜਾਬ ਦੇ ਵਿੱਚ ਹਜ਼ਾਰਾਂ ਕਰੋੜਾਂ ਦੀ ਰੇਤ ਆਉਂਦੀ ਹੈ ਆਏ ਸੀਜ਼ਨ ਦੇ ਵਿੱਚ, ਦਰਿਆਵਾਂ ਦੇ ਵਿੱਚ ਹਜ਼ਾਰਾਂ ਕਰੋੜਾਂ ਰੁਪਏ ਦੀ। ਕਦੇ ਪੰਜਾਬ ਵਾਸੀਆਂ ਨੂੰ ਲਾਹਾ ਮਿਲਦਾ ਦੇਖਿਆ? ਆਪ ਲੰਘੇ ਦਿਨੀ ਹਾਈ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਤੁਸੀਂ ਅੱਜ ਦੀ ਰਿਪੋਰਟ ਦੇ ਵਿੱਚ ਤੁਸੀਂ ਸੁਣਿਆ ਵੀ ਹੋਣਾ ਕਿ ਪੁਲਿਸ ਮੁਲਾਜ਼ਮਾਂ ਨੂੰ ਸੱਦਿਆ ਅਦਾਲਤ ਦੇ ਵਿੱਚ, ਪੁਲਿਸ ਮੁਲਾਜ਼ਮਾਂ ਨੂੰ ਸੱਦ ਕੇ ਤੇ ਕਿਹਾ ਕਿ ਤੁਸੀਂ ਮਾਤੜ ਬੰਦਿਆਂ ਤੇ ਡਰਾਈਵਰਾਂ ਤੇ ਪਰਚੇ ਦਰਜ ਕਰ ਰਹੇ ਹੋ, ਇਹਦੇ ਨਾਲ ਕੀ ਹੋ ਜਾਊਗਾ? ਤੁਸੀਂ ਗਰੀਬ ਨੂੰ ਚੱਕ ਕੇ ਅੰਦਰ ਸਿੱਟ ਦਿੰਦੇ ਆ। ਤੁਸੀਂ ਉਹ ਬੰਦੇ ਕਿਉਂ ਨਹੀਂ ਫੜਦੇ ਜਿਹੜੇ ਨਜਾਇਜ਼ ਮਾਈਨਿੰਗ ਦੇ ਪਿੱਛੇ ਨੇ, ਜਿਹੜੇ ਇਹਨਾਂ ਨੂੰ ਭੇਜਦੇ ਨੇ, ਜਿਹੜੇ ਉਸ ਤੋਂ ਬਾਅਦ ਰੇਤਾ ਵੇਚਦੇ ਨੇ? ਤੁਹਾਡਾ ਕੰਮ ਹੈ ਜਿਹੜੀ ਕਾਨੂੰਨੀ ਤੌਰ ਤੇ ਅਲਾਟ ਹੋਈਆਂ, ਮਾਈਨਿੰਗ ਵਿਭਾਗ ਦਾ ਕੰਮ ਹੈ ਕਾਨੂੰਨੀ ਤੌਰ ਤੇ ਅਲਾਟ ਹੋਈਆਂ ਖੱਡਾਂ ਦੇ ਵਿੱਚੋਂ ਕਿੰਨਾ ਰੇਤਾ ਚੱਕਿਆ ਗਿਆ ਇਹਦੀ ਪਮੈਸ਼ ਕਰਨੀ ਤੇ ਉਸ ਤੋਂ ਬਾਅਦ ਉਸ ਖੱਡ ਨੂੰ ਬੰਦ ਕਰਨਾ। ਹੁਣ ਇੱਕ ਨਾਰਮਲ ਭਾਸ਼ਾ ਦੇ ਵਿੱਚ ਤੁਹਾਨੂੰ ਆਪਾਂ ਦੱਸਦੇ ਹਾਂ ਕਿ ਮਸਲਾ ਕੀ ਹੈ। ਮੰਨ ਲਓ ਇੱਕ ਖੱਡ ਅਲਾਟ ਹੋ ਗਈ, ABC ਨੇ ਉਹ ਖੱਡ ਲੈ ਲਈ, ਉਹਦੇ ਵਿੱਚ ਤੈਅ ਹੋ ਗਿਆ ਕਿ ਜੀ ਇੰਨੇ ਫੁੱਟ ਤੱਕ ਇਹ ਬੰਦੇ ਨੇ ਮਾਈਨਿੰਗ ਕਰਨੀ ਹੈ। ਮਾਈਨਿੰਗ ਵਿਭਾਗ ਦਾ ਕੰਮ ਕੀ ਹੈ? ਮਾਈਨਿੰਗ ਵਿਭਾਗ ਦਾ ਕੰਮ ਹੈ ਕਿ 2 ਮਹੀਨਿਆਂ ਬਾਅਦ, 4 ਮਹੀਨਿਆਂ ਬਾਅਦ, 5 ਮਹੀਨਿਆਂ ਬਾਅਦ ਪਮੈਸ਼ ਕਰਕੇ ਉਹ ਖੱਡ ਨੂੰ ਬੰਦ ਕਰ ਦੇਣ। ਪਰ ਖੱਡਾਂ ਨਹੀਂ ਬੰਦ ਹੁੰਦੀਆਂ, ਉਹ ਖੱਡਾਂ ਗਾਂਹ ਦੀਆਂ ਤੁਰੀਆਂ ਹੀ ਜਾਂਦੀਆਂ।
ਉਹਦੀ ਆੜ ਦੇ ਹੇਠ ਉੱਥੇ 8 9 10 ਥਾਈਂ ਹੋਰ ਸ਼ੁਰੂ ਹੋ ਜਾਂਦੇ, ਉੱਧਰ ਵੀ ਜੀ ਸਾਡਾ ਇਲਾਕਾ ਜੇ ਮੰਨ ਲਓ ਕਿਤੇ ਅਫਸਰ ਜਾਂਦਾ, ਪਹਿਲੀ ਗੱਲ ਤਾਂ ਜਾਂਦੇ ਨਹੀਂ। ਹੁਣ ਜਿਹੜਾ ਪਿੱਛੇ ਜੇ ਇੱਕ ਕਾਂਗਰਸੀ ਲੀਡਰ ਤੇ ਦੋਸ਼ ਲੱਗਿਆ ਸੀਗਾ ਕਿ ਬਈ ਇਹ ਬੰਦਾ ਡਿਸਟਿਲਰੀ ਕਰ ਰਿਹਾ, ਪਰ ਇਹਦੇ ਕੋਲੇ ਉੱਥੇ ਅਲਾਟਮੈਂਟ ਹੈ ਨੀ ਗੀ। ਬਾਅਦ ਦੇ ਵਿੱਚ ਉਹ ਕਾਂਗਰਸੀ ਲੀਡਰ, ਸ਼ਾਇਦ ਉਹ ਦਰਸ਼ਨ ਸਿੰਘ ਸੀਗੇ ਬਾਘੇ ਪੁਰਾਣੇ ਤੋਂ, ਉਹ ਬਕਾਇਦਾ ਇੱਕ ਡਾਕੂਮੈਂਟ ਕੱਢ ਕੇ ਲਿਆਏ ਜਿਹਦੇ ਨਾਲ ਉਹਨਾਂ ਨੇ ਕਰੋੜਾਂ ਰੁਪਏ ਅਲਾਟਮੈਂਟ ਦੇ ਭਰੇ ਸੀ। ਮਤਲਬ ਕਾਨੂੰਨ ਤੌਰ ਤੇ ਉਹ ਸਹੀ ਸੀ, ਜਦਕਿ ਦੋਸ਼ ਆਮ ਆਦਮੀ ਪਾਰਟੀ ਵਾਲੇ, ਅਕਾਲੀ ਦਲ ਵਾਲੇ ਸਥਾਪਿਤ ਨਹੀਂ ਕਰ ਸਕੇ ਕਿ ਇਹ ਦੋਸ਼ਾਂ ਦੇ ਵਿੱਚ ਸੱਚਾਈ ਹੈ ਕਿ ਨਹੀਂ। ਹੁਣ ਇਸੇ ਤਰ੍ਹਾਂ ਇਹ ਬੀਬੀ ਦਾ ਮਸਲਾ ਵਾ ਕਿ ਆਮਦਨ ਤਾਂ ਸੀਗੀ 1 ਕਰੋੜ ਤੇ 64 ਲੱਖ ਰੁਪਈਆ, ਖਰਚਾ ਕਰਤਾ 4 ਕਰੋੜ 82 ਲੱਖ ਰੁਪਈਆ। ਜਦੋਂ ਵਿਜੀਲੈਂਸ ਨੇ ਪੁੱਛਿਆ ਕਿ ਬੀਬੀ ਇੰਨੇ ਘਟਾਓ ਕਰਕੇ ਤੇ ਆਹ ਪੈਸੇ ਦੱਸੋਗੇ ਮਾੜਾ ਜਿਹਾ ਕਿੱਥੋਂ ਆਏ, ਤਸੱਲੀ ਬਖਸ਼ ਜਵਾਬ ਨਹੀਂ ਆਇਆ, ਪਰਚਾ ਹੋ ਗਿਆ, ਅੰਦਰ ਹੋ ਗਏ, ਜ਼ਮਾਨਤ ਪਤਾ ਨਹੀਂ ਕਦੋਂ ਮਿਲਣੀ ਹੈ। ਸੋ ਇਸੇ ਤਰ੍ਹਾਂ ਹੈ, ਇਹ ਪੰਜਾਬ ਦੀ ਇਕੱਲੀ ਸਿਆਸਤ ਦੀ ਨਹੀਂ, ਅਫਸਰਸ਼ਾਹੀ ਤਾਂ ਬਾਹਰੋਂ ਬਾਹਰ ਹੀ ਲੁੱਟ ਕੇ ਭੱਜ ਜਾਂਦੀ ਹੈ। ਲੀਡਰ ਦਾ ਚਲੋ ਆਪਾਂ ਫੇਰ ਕੇਸ ਚੱਲਦੇ ਵੇਖ ਲੈਂਦੇ ਹਾਂ, ਉਹਨਾਂ ਨੂੰ ਕਚਹਿਰੀਆਂ ਖੱਜਲ ਹੁੰਦੇ ਵੇਖ ਲੈਂਦੇ ਹਾਂ, ਪਰ ਅਸਲ ਦੇ ਵਿੱਚ ਸਭ ਤੋਂ ਵੱਡਾ ਤੇ ਬੁਨਿਆਦੀ ਸਵਾਲ ਇਹ ਹੋਣਾ ਚਾਹੀਦਾ ਕਿ ਜਿਹੜੀ ਲੁੱਟ ਹੋਈ ਹੈ ਉਹਦੀ ਭਰਪਾਈ ਕਿਵੇਂ ਹੋਊਗੀ, ਉਹਨੂੰ ਪੈਸਾ ਵਾਪਸ ਕਿਵੇਂ ਕਰਾਇਆ ਜਾਊਗਾ, ਉਹ ਲੋਕਾਂ ਲਈ ਵਰਤਿਆ ਕਿਵੇਂ ਜਾਊਗਾ। ਸੋ ਇਹ ਬਹੁਤ ਵੱਡਾ ਸਵਾਲ ਹੈ। ਇਹ ਇਕੱਲੇ ਇੱਕ ਕਿਸੇ ਦਿਨ ਤੁਹਾਨੂੰ ਪੰਜਾਬ ਦੀ ਅਫਸਰਸ਼ਾਹੀ ਬਾਰੇ ਜਿਹੜੇ ਗੱਲਾਂ ਆਉਂਦੀਆਂ ਨੇ, ਹਜ਼ਾਰਾਂ ਕਰੋੜਾਂ ਰੁਪਈਆ ਜਿਹੜਾ ਇਕੱਠਾ ਕਰੀ ਬੈਠੀ ਹੈ, ਉਹਦੇ ਬਾਰੇ ਵੀ ਚਰਚਾ ਕਰਾਂਗੇ, ਕਿਉਂਕਿ ਉਹ ਵੀ ਜਦੋਂ ਕੋਈ ਦਫ਼ਤਰ ਦੇ ਵਿੱਚੋਂ ਬਾਹਰ ਨਿਕਲਦਾ ਤੇ ਉਹ ਚੰਗੇ ਜੇ ਮਾਤਰ ਕੋਈ ਚੰਗਾ ਅਸਾਮੀ ਕੋਈ ਚੰਗੀ ਅੜੀ ਹੈ ਤੇ ਉਹ 50-60 ਲੱਖ ਤੋਂ ਘੱਟ ਖਹਿੜਾ ਨਹੀਂ ਛੱਡਦੇ। ਇਹ ਚੱਲਦਾ ਹੈ। ਸੋ ਹੁਣ ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।